ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਖਬਰ ਤੇ ਨਜ਼ਰ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਤਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਤਿਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਨੈਂਟਨ, ਗਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ ਜੀਐਨਯੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨਾਂ ਸੈਂਤਾ ਨੇਲਾ ਦੀ ਨਿਮਾ ਸਹੂਲਤਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਨੰਬਰ ਆ 209 277 0113। ਟਰੱਕਾਂ ਦੀ ਵਧੀਆ ਸਿਖਲਾਈ ਲੈਣ ਦੇ ਲਈ ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਟਟਵਾਲ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ 559 800 0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਹੈ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਜੁੜਦੇ ਮਿੰਟੂ ਗੁਰਸਰੀਆ ਜੀ ਦੇ ਨਾਲ ਤੇ ਉਸ ਤੋਂ ਬਾਅਦ ਖਬਰਾਂ ਤੇ ਕਰਦੇ ਹਾਂ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ ਜੀ ਸ਼ੁਕਰੀਆ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਜੀ ਸਿਮਰਨਜੀਤ ਸਿੰਘ ਮਾਨ ਦੇ ਨਾਲ ਜੁੜੀ ਖਬਰ ਤੋਂ ਸ਼ੁਰੂਆਤ ਕਰ ਲਈਏ ਮਿੰਟੂ ਜੀ। ਬੀਜੇਪੀ ਯੁਵਾ ਮੋਰਚਾ ਵਾਲਿਆਂ ਨੇ ਪੰਜਾਬ ਵਾਲਿਆਂ ਨੇ ਹੁਣ ਡੀਜੀਪੀ ਨੂੰ ਸ਼ਿਕਾਇਤ ਦਿੱਤੀ ਹੈ ਮਾਨ ਦੇ ਖਿਲਾਫ। ਜੀ ਭਾਰਤੀ ਜਨਤਾ ਯੁਵਾ ਮੋਰਚਾ ਵਾਲਿਆਂ ਨੇ ਜੀ ਦੇਖੋ ਗੱਲ ਕੀ ਹੈ ਕਿ ਜਿਹੜੀ ਇਹਨਾਂ ਨੇ ਕੰਪਲੇਂਟ ਫਾਈਲ ਕੀਤੀ ਆ ਉਹ ਡੀਜੀਪੀ ਨੂੰ ਕੀਤੀ ਆ ਤਾਂ ਕਿ ਸਿਮਰਨਜੀਤ ਸਿੰਘ ਮਾਨ ਤੇ ਮੁਕੱਦਮਾ ਪਾਇਆ ਜਾ ਸਕੇ। ਸੋ ਇਹਨਾਂ ਨੇ ਸਾਫ਼ ਤੌਰ ਤੇ ਇਹ ਮੰਗ ਕੀਤੀ ਆ ਕਿ ਇਹਨਾਂ ਤੇ ਮੁਕੱਦਮਾ ਦਰਜ ਕੀਤਾ ਜਾਵੇ, ਮਤਲਬ ਕਿ FIR ਦਰਜ ਕਰੋ ਤੇ ਉਸ ਤੋਂ ਬਾਅਦ ਫਿਰ ਦੇਖਾਂਗੇ ਕੀ ਬਣਦਾ ਕੀ ਬਣਾਉਂਦਾ ਆ। ਦਰਅਸਲ ਗੱਲ ਕੀ ਹੈ ਕਿ ਇਹ ਸਾਰਾ ਕੁਛ ਹੈ ਨਾ ਜਿਹੜਾ ਉਹ ਰੁਕਦਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਸਿਮਰਨਜੀਤ ਸਿੰਘ ਮਾਨ ਹੋਰੀ ਆਪਣੇ ਹਿਸਾਬ ਕਿਤਾਬ ਨਾਲ ਚੱਲਦੇ ਆ, ਉਹਨਾਂ ਦਾ ਆਪਣਾ ਇੱਕ ਸਟੈਂਡ ਆ। ਉਹ ਨਾ ਤਾਂ ਪ੍ਰਵਾਹ ਕਰਦੇ ਆ ਕਿਸੇ ਦੀ, ਨਾ ਉਹ ਸੁਣਦੇ ਕਰਦੇ ਆ, ਜੋ ਉਹਨਾਂ ਨੇ ਬੋਲਣਾ ਬੋਲ ਦਿੰਦੇ ਆ। ਪਰ ਉਸ ਤੋਂ ਬਾਅਦ ਦੇਖੋ ਇਸ ਚੀਜ਼ ਦੀ ਇੱਕ ਤਰ੍ਹਾਂ ਨਾਲ ਸੰਭਾਵਨਾ ਮੈਂ ਪਰਸੋਂ ਚੌਥ ਇੱਕ ਡਿਬੇਟ ਚੋਂ ਦੇਖੀ ਸੀਗੀ। ਜੀ ਪਰਸੋਂ ਜਾਂ ਪਰਸੋਂ ਚੌਥ ਹੁਣ ਉਹਨਾਂ ਦੀ ਮੈਂ ਕਹੂੰਗਾ ਕਿ ਰਾਜਨੀਤੀ ਦੀ ਦਾਤ ਦੇਣੀ ਬਣਦੀ ਹੈ। ਇਹਨਾਂ ਦੇ ਇੱਕ ਤਰਜਮਾਨ ਸਨ, ਸਪੋਕਸ ਪਰਸਨ ਸਨ, ਮੈਂ ਨਾਮ ਵੀ ਲੈ ਦਿੰਦਾ, ਅਹਿਬਾਬ ਗਰੇਵਾਲ। ਜੀ ਇੱਕ ਬੜਾ ਵੱਡਾ ਚੈਨਲ ਦਾ ਬਹੁਤ ਵੱਡਾ ਮੰਚ, ਉਹਦੇ ਤੇ ਬਹਿਸ ਹੋ ਰਹੀ ਸੀ, ਬੜੀ ਭਖਵੀਂ ਬਹਿਸ ਚੱਲ ਰਹੀ ਸੀ। ਤਾਂ ਅਹਿਬਾਬ ਗਰੇਵਾਲ ਨੇ ਇੱਕ ਦਾਅਵਾ ਕੀਤਾ ਸੀਗਾ। ਜੀ ਉਹਨੇ ਕਿਹਾ ਸੀਗਾ ਕਿ ਇਹ ਸਾਰਾ ਕੁਝ ਇੱਕ ਤੈਅ ਏਜੰਡੇ ਅਨੁਸਾਰ ਹੋ ਰਿਹਾ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਦਾ ਕਹਿਣਾ ਸੀਗਾ ਕਿ ਸਾਰਾ ਕੁਝ ਜੋ ਵੀ ਹੋਣ ਡਿਆ ਵਾ ਇਹ ਸਾਰਾ ਏਜੰਡੇ ਦੇ ਤਹਿਤ ਹੋਣ ਡਿਆ ਤੇ ਇਹਦੇ ਚ ਤੁਸੀਂ ਦੇਖਿਓ ਆਉਣ ਵਾਲੇ ਸਮੇਂ ਚ ਕੀ ਹੋਣਾ ਹੈ ਕਿ ਸਾਨੂੰ ਗੁੱਠੇ ਲਾਉਣ ਵਾਸਤੇ 2-4 ਰਾਸ਼ਟਰਵਾਦੀ ਆਪਣੇ ਆਪ ਨੂੰ ਕਹਾਉਣ ਵਾਲੇ ਉਹ ਉੱਠ ਪੈਣਗੇ। ਜੀ ਉਹ ਉੱਠ ਪੈਣਗੇ, ਮਤਲਬ ਕਿ ਤੇ ਉਹਨਾਂ ਨੂੰ ਅਪੋਜ਼ ਕਰਨ ਵਾਸਤੇ ਉਧਰੋਂ ਗਿਣਤੀ ਵੱਧਦੀ ਜਾਏਗੀ ਤੇ ਉਹਨਾਂ ਨੂੰ ਉਧਰੋਂ ਅਪੋਜ਼ ਕਰਨ ਵਾਸਤੇ ਗਿਣਤੀ ਵੱਧਦੀ ਜਾਏਗੀ। ਇਹ ਸਾਰਾ ਕੁਝ ਮਤਲਬ ਕਿ ਸਾਨੂੰ ਠੱਗੀ ਲਾਉਣ ਵਾਸਤੇ ਆ। ਦੇਖੋ ਉਹ ਕੀ ਕਹਿ ਰਹੇ ਸਨ, ਕੀ ਨਹੀਂ ਕਹਿ ਰਹੇ, ਆਪਣੀ ਪਾਰਟੀ ਨੂੰ ਡਿਫੈਂਡ ਕਿਹੜੇ ਤੱਥਾਂ ਤੇ ਕਰ ਰਹੇ ਆ, ਕਿਹੜੇ ਆਧਾਰ ਤੇ ਕਰ ਰਹੇ ਆ, ਅਸੀਂ ਉਸ ਚੱਕਰ ਚ ਨਹੀਂ ਪੈਂਦੇ। ਪਰ ਇੱਕ ਗੱਲ ਸਹੀ ਸਾਬਤ ਹੋਈ ਆ ਜੀ ਉਸ ਡਿਬੇਟ ਦੇ ਵਿੱਚੋਂ ਗਾਂਹ ਜਾ ਕੇ, ਗੱਲ ਇਹ ਸਹੀ ਸਾਬਤ ਹੋਈ ਆ ਕਿ ਉਹਨਾਂ ਨੇ ਜਿਹੜੀ ਗੱਲ ਕਹੀ ਸੀਗੀ ਕਿ ਕੁਝ ਰਾਸ਼ਟਰਵਾਦੀ ਉੱਠ ਪੈਣਗੇ ਤਾਂ ਉਹ ਰਾਸ਼ਟਰਵਾਦੀ ਉੱਠ ਪਏ ਆ। ਹੁਣ ਇਹ ਵੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਰਾਜਨੀਤੀ ਕਿਸ ਕਰਵਟ ਨੂੰ ਜਾਂਦੀ। ਵੈਸੇ ਜਦੋਂ ਮਾਨ ਸਾਹਿਬ ਜਿੱਤੇ ਸੀਗੇ, ਮਤਲਬ ਕਿ ਸਿਮਰਨਜੀਤ ਸਿੰਘ ਜੀ ਮਾਨ ਨਹੀਂ, ਭਗਵੰਤ ਸਿੰਘ ਮਾਨ ਜਦੋਂ ਜਿੱਤੇ ਸੀਗੇ ਤੇ ਮੈਂ ਇਹ ਗੱਲ ਕਹੀ ਸੀਗੀ ਕਿ ਮੈਨੂੰ ਇਉਂ ਲੱਗਦਾ ਹੈ ਕਿ ਆਪੋਜੀਸ਼ਨ ਦੇ ਵਿੱਚ ਪੰਜਾਬ ਦੇ ਅੰਦਰ ਸਿਮਰਨਜੀਤ ਸਿੰਘ ਮਾਨ ਨਜ਼ਰ ਆਉਣਗੇ, ਅਕਾਲੀ ਦਲ ਅੰਮ੍ਰਿਤਸਰ ਨਜ਼ਰ ਆਏਗਾ ਜੀ ਔਰ ਜਿੰਨਾ ਉਹ ਭਾਰੀ ਹੁੰਦਾ ਜਾਏਗਾ ਤਿਵੇਂ ਤਿਵੇਂ ਇੱਥੇ ਦਾ ਰਾਜਨੀਤਿਕ ਮਾਹੌਲ ਜਿਹੜਾ ਹੈ ਉਹ ਬਦਲਦਾ ਜਾਏਗਾ। ਤਾਂ ਉਹ ਵੀ ਚੀਜ਼ ਕਿਤੇ ਨਾ ਕਿਤੇ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੇਖਣ ਨੂੰ ਮਿਲ ਸਕਦੀ ਹੈ। ਤਾਂ ਖੈਰ ਇਹ ਤਵੱਜੋ ਜਿਹੜੀ ਹੈ ਉਹ ਦੇਖੋ ਆਪਾਂ ਆਮ ਤੌਰ ਤੇ ਵੇਖਦੇ ਹਾਂ ਕਿ ਖੇਤਰੀ ਪਾਰਟੀਆਂ ਖੇਤਰੀ ਮੁੱਦਿਆਂ ਤੇ ਲੜਦੀਆਂ ਜਾਂ ਕੌਮਾਂ ਦੀ ਕੋਈ ਆਪਸੀ ਕੋਈ ਟਸਲ ਹੁੰਦੀ ਹੈ
ਪਰੰਤੂ ਇੱਥੇ ਭਾਰਤੀ ਜਨਤਾ ਯੁਵਾ ਮੋਰਚਾ ਜਿਹੜਾ, ਮਤਲਬ ਕਿ ਭਾਰਤੀ ਜਨਤਾ ਪਾਰਟੀ ਨੇ ਸਿੱਧੇ ਤੌਰ ਤੇ ਕੋਈ ਹਾਲ ਦੀ ਘੜੀ ਮੈਮੋਰੰਡਮ ਨਹੀਂ ਦਿੱਤਾ, ਪਰ ਉਹਨਾਂ ਦਾ ਜਿਹੜਾ ਯੂਥ ਵਿੰਗ ਹੈ ਉਹ ਜਾ ਕੇ ਦੇ ਕੇ ਆਉਂਦਾ, ਮੰਗ ਪੱਤਰ ਦੇ ਕੇ ਆਉਂਦਾ ਹੈ ਕਿ ਇਹਨਾਂ ਤੇ FIR ਦਰਜ ਕੀਤੀ ਜਾਵੇ। ਤਾਂ ਇਹਦਾ ਮਤਲਬ ਇਹੋ ਆ ਕਿ ਖੇਤਰੀ ਪਾਰਟੀਆਂ, ਚਾਹੇ ਉਹ ਫਿਰ ਚਲੋ ਦੂਸਰੀਆਂ ਵੀ ਲਾ ਲਓ ਨਾਲ, ਕਿ ਉਹ ਤੇ ਇੱਥੇ ਇਸ ਮਾਮਲੇ 'ਚ ਹਾਲੇ ਹੱਥ ਘੁੱਟ ਕੇ ਜਾਂ ਹੱਥ ਖਿੱਚ ਕੇ ਤੁਰ ਰਹੀਆਂ, ਪਰ ਇੱਥੇ ਭਾਰਤੀ ਜਨਤਾ ਪਾਰਟੀ ਨੇ ਕਾਲੀ ਵਿਖਾ ਦਿੱਤੀ ਹੈ। ਤਾਂ ਹੁਣ ਉਹੀ ਚੀਜ਼ ਜਿਹੜੀ ਮੈਂ ਕਹਿ ਰਿਹਾ ਕਿ ਸਿਮਰਨਜੀਤ ਸਿੰਘ ਮਾਨ ਦੀ ਰਾਜਨੀਤੀ ਦਾ ਇੱਕ ਜਿਹੜਾ ਖਾਸਾ ਹੈ ਵੱਖਰੀ ਕਿਸਮ ਦਾ, ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹਨੂੰ ਆਪਾਂ ਕਤਾਰਬੰਦੀ ਦੀ ਰਾਜਨੀਤੀ ਕਹਿੰਦੇ ਆ, ਜੀ ਕਿ ਕੀ ਉਹ ਕਤਾਰਬੰਦੀ ਦੀ ਰਾਜਨੀਤੀ ਦਾ ਵੀ ਕਾਰਕ ਬਣੇਗਾ। ਵੱਡੀ ਗੱਲ ਇਹ ਆ, ਉਹਨਾਂ ਦੀ ਰਾਜਨੀਤੀ ਦਾ ਰੰਗ ਢੰਗ ਉਹ ਸਾਡਾ ਵਿਸ਼ਾ ਨਹੀਂ ਹੈ, ਉਹ ਤਾਂ ਕਰ ਰਹੇ ਆ, ਉਹ ਤੇ ਲੋਕਾਂ ਨੂੰ ਪਤਾ ਹੀ ਹੈ। ਪਰੰਤੂ ਕੀ ਪੋਲਰਾਈਜੇਸ਼ਨ ਜਿਹਦੇ ਤੋਂ ਪੰਜਾਬ 2022 ਚ ਵੀ ਬਚ ਗਿਆ, ਜਦੋਂ ਬਹੁਤ ਵੱਡੇ ਪੱਧਰ ਤੇ ਯਤਨ ਹੋਇਆ, ਭਾਰਤੀ ਜਨਤਾ ਪਾਰਟੀ ਨੇ ਬੜਾ ਟਿੱਲ ਲਾਇਆ ਕਿ ਮਤਲਬ ਕਿ ਜਿਵੇਂ ਅਹਿਬਾਬ ਗਰੇਵਾਲ ਦੀ ਗੱਲ ਤੋਂ ਮੈਂ ਸ਼ੁਰੂਆਤ ਕੀਤੀ, ਤੇ ਇਸ ਗੱਲ ਤੇ ਜਾਂ ਇਸ ਸਵਾਲ ਤੇ ਖਾਤਮਾ ਕਰਦੇ ਆਪਾਂ ਕਿ ਬਈ ਕੀ ਐਸਾ ਹੋਣ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕਤਾਰਬੰਦੀ ਅੱਗੇ ਮਾਰ ਖਾ ਗਈ ਪੰਜਾਬੀਆਂ ਹੱਥੋਂ, ਮਾਤ ਪਾ ਦਿੱਤੀ ਪੰਜਾਬੀਆਂ ਨੇ, ਕਿ ਆਉਣ ਵਾਲੇ ਸਮੇਂ 'ਚ ਉਹ ਕਤਾਰਬੰਦੀ ਅਸੀਂ ਦੇਖ ਸਕਦੇ ਹਾਂ? ਕਿਉਂਕਿ ਕਤਾਰਬੰਦੀ ਤੋਂ ਬਗੈਰ ਭਾਰਤੀ ਜਨਤਾ ਪਾਰਟੀ ਦਾ, ਬੇਸ਼ੱਕ ਅੱਜ ਵੀ ਜੇ ਤੁਸੀਂ ਦੇਖੋ ਕਿ ਬਠਿੰਡੇ 'ਚ ਇਹਨਾਂ ਨੇ ਆਪਣਾ ਟ੍ਰੇਨਿੰਗ ਸਮਾਗਮ ਸ਼ੁਰੂ ਕੀਤਾ ਵਾ, ਪਰ ਮੈਨੂੰ ਨਹੀਂ ਲੱਗਦਾ ਕਿ ਉਹ ਮਾਲਵੇ ਦੇ ਪਿੰਡ-ਪਿੰਡ 'ਚ ਪਹੁੰਚ ਬਣਾ ਸਕਦੇ ਆ। 69 ਸੀਟਾਂ ਨੇ ਜਿੱਤੀਆਂ ਜੀ, ਤਾਂ ਉਹਦੇ ਵਾਸਤੇ ਇੱਕ ਬਹੁਤ ਜ਼ਬਰਦਸਤ ਪੋਲਰਾਈਜੇਸ਼ਨ ਦੀ ਜ਼ਰੂਰਤ ਹੈ, ਜੇ ਮੰਨ ਲਓ ਸੱਤਾ ਦੇ ਨੇੜੇ ਜਾਂ ਸੱਤਾ ਦੀ ਹਿੱਸੇਦਾਰੀ ਤੱਕ ਪਹੁੰਚਣਾ ਹੈ। ਮੇਰਾ ਅੱਜ ਵੀ ਮੰਨਣਾ ਹੈ, ਪਰ ਕੀ ਇਸ ਤਰ੍ਹਾਂ ਦੀ ਰਾਜਨੀਤੀ ਜਿਸ ਤਰ੍ਹਾਂ ਦੀ ਚੱਲ ਪਈ ਆ, ਜਿਹਦੇ ਵਿੱਚ ਸਾਡੇ ਹੱਕ ਹਕੂਕ, ਸਾਡੇ ਮਤਲਬ ਕਿ ਜਿਹੜੇ ਇਸ ਵੇਲੇ ਚਲੰਤ ਪੱਖ ਦੇ ਮੁੱਦੇ ਨੇ, ਉਹ ਹਾਲੇ ਸਾਈਡਲਾਈਨ ਨੇ, ਪਰੰਤੂ ਇੱਕ ਵੱਖਰੀ ਕਿਸਮ ਦੀ ਰਾਜਨੀਤੀ ਦੀ ਜਿਹੜੀ ਸ਼ੁਰੂਆਤ ਹੋਈ ਹੈ, ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਜਿਵੇਂ ਕਿਹਾ ਕਿ ਕੀ ਕਤਾਰਬੰਦੀ ਦਾ ਮੁੱਢ ਵੱਜਣ ਜਾ ਰਿਹਾ, ਇੱਕ ਬਹੁਤ ਵੱਡਾ ਸਵਾਲ ਆ। ਕਿਉਂਕਿ ਹੁਣ ਹਿੰਦੂ ਭਾਈਚਾਰੇ ਦੀ ਵੋਟ ਆਲਮੋਸਟ ਜੇ ਤੁਸੀਂ ਆਖੋਗੇ ਤਾਂ ਉਹ ਤਕਰੀਬਨ 40% ਦੇ ਕਰੀਬ ਹੈ। ਜੇ ਤੁਸੀਂ ਉਸ ਚੀਜ਼ ਨੂੰ ਦੇਖੋਗੇ ਤਾਂ ਉਹ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜੇ ਮੰਨ ਲਓ ਪੋਲਰਾਈਜੇਸ਼ਨ ਹੁੰਦੀ ਤਾਂ ਟਰਨ ਆਊਟ ਕਿਸੇ ਮਾਮਲੇ ਦੇ ਵਿੱਚ ਕਹਿ ਲਓ ਕਿ ਬਹੁਤ ਵੱਡਾ ਹੈ। ਜੀ ਜੀ। ਅਗਲੀ ਗੱਲ ਕਰਕੇ ਮਿੰਟੂ ਜੀ, ਸੁਨੀਲ ਜਾਖੜ ਦੀ, ਹੁਣ ਉਹਨਾਂ ਨੇ ਵੀ ਥੋੜੀ ਜਿਹੀ ਚੁੱਪ ਤੋੜੀ ਹੈ ਤੇ ਉਹਨਾਂ ਨੇ ਭਗਵੰਤ ਮਾਨ ਸਰਕਾਰ ਤੇ ਨਿਸ਼ਾਨਾ ਸਾਧਿਆ, ਕਹਿੰਦੇ ਇਹ ਵੀ ਚੰਨੀ ਦੇ ਹੂਬਹੂ ਨਕਸ਼ੇ ਕਦਮਾਂ ਤੇ ਹੈ। ਦੇਖੋ, ਜਿਹੜੀ ਇਸ ਵੇਲੇ ਆਮ ਆਦਮੀ ਪਾਰਟੀ ਸਰਕਾਰ ਦੀ ਪਰਫਾਰਮੈਂਸ ਹੈ, ਜਾਂ ਕਹਿ ਲਓ ਕਿ ਇਸ ਵੇਲੇ ਗਤੀਵਿਧੀ ਹੈ ਜੀ, ਉਹ ਇਹੋ ਜਿਹੀ ਹੈ ਕਿ ਜਿੱਦਾਂ ਕਹਿ ਲਈਏ ਕਿ ਕੋਈ ਵੀ ਬੰਦਾ ਹੈ, ਉਹ ਜਦੋਂ ਵੀ ਕਿਤੇ ਜਾਂਦਾ, ਕਿਸੇ ਵੀ ਕੰਮ ਨੂੰ ਹੱਥ ਪਾਉਂਦਾ ਤੇ ਉਹ ਸਾਂਭਦਾ ਘੱਟ ਆ ਤੇ ਖਿਲਾਰਦਾ ਜ਼ਿਆਦਾ ਹੈ। ਇਸ ਵੇਲੇ ਦੇ ਹਾਲਾਤ ਤਕਰੀਬਨ ਇਹੋ ਜਿਹੇ ਆ ਆਮ ਆਦਮੀ ਪਾਰਟੀ ਦੇ। ਹਰੇਕ ਮੁੱਦੇ ਤੇ ਇੱਕ ਬਹੁਤ ਵੱਡਾ ਵਿਵਾਦ ਖੜਾ ਹੋ ਜਾਂਦਾ, ਤਕਰੀਬਨ ਹਰੇਕ ਮੁੱਦੇ ਤੇ। ਹੁਣ ਜੇ ਤੁਸੀਂ ਦੇਖੋਗੇ ਐਡਵੋਕੇਟ ਜਨਰਲ ਦੀ ਜਿਹੜੀ ਨਿਯੁਕਤੀ ਹੋਈ ਸੀ, ਉਸ ਨਿਯੁਕਤੀ ਤੋਂ ਬਾਅਦ ਜੋ ਇਹਨਾਂ ਨੇ ਕਹਿ ਲਓ ਕਿ ਇੱਕ ਵੱਖਰੀ ਕਿਸਮ ਦੀ ਹੁਣ ਵਿਪਤਾ ਫੇਸ ਕੀਤੀ ਆ, ਜਿਹਦੇ ਚ ਨਵੇਂ ਏਜੀ ਲਾਏ, ਨਵੇਂ ਏਜੀ ਸਾਹਿਬ ਜਿਹੜੇ ਨੇ ਉਹਨਾਂ ਤੇ ਵੀ ਵਿਵਾਦ, ਤਾਂ ਵਿਵਾਦ ਹੀ ਵਿਵਾਦ, ਵਾਹਵਾ ਵਿਵਾਦ ਹੋ ਗਿਆ। ਹੁਣ ਤਾਜ਼ਾ ਖਬਰ ਜਿਹੜੀ ਆ ਉਹ ਇਹੋ ਆ ਕਿ ਹਾਲ ਦੀ ਘੜੀ ਜੇ ਆਪਾਂ ਦੇਖੀਏ ਤਾਂ ਮਾਨ ਸਾਹਿਬ ਜਿਹੜੇ ਉਹ ਦਿੱਲੀ 'ਚ ਬੈਠੇ ਨੇ। ਹੁਣ ਕੀ ਹੋਏਗਾ ਪਤਾ ਨਹੀਂ ਹੈ, ਪਰੰਤੂ ਇੱਥੇ ਜੋ ਕੁਛ ਚੱਲ ਰਿਹਾ ਹੈ, ਸੁਨੀਲ ਜਾਖੜ ਨੇ ਉਹਦੇ ਤੇ ਇੱਕ ਤਨਜ਼ ਕੱਸਿਆ, ਜਾਂ ਕਹਿ ਲਓ ਕਿ ਸਾਡੇ ਵਰਗਿਆਂ ਨੂੰ ਕੰਪੇਅਰ ਕਰਕੇ ਦੱਸਿਆ ਕਿ ਬੀਤੇ 'ਚ ਜੋ ਤੁਸੀਂ ਦੇਖਿਆ ਸੀਗਾ ਉਹ ਥੋੜਾ ਜਿਹਾ ਯਾਦ ਕਰੋ। ਉਹ ਕਹਿੰਦੇ ਕਿ ਇਹ ਸਰਕਾਰ ਚੰਨੀ ਸਰਕਾਰ ਦੇ ਰਾਹ ਪੈ ਚੁੱਕੀ ਹੈ, ਜਿਸ ਤਰ੍ਹਾਂ ਤੁਸੀਂ ਕਿਹਾ। ਉਹਦੇ 'ਚ ਕਹਿੰਦੇ ਕਿ ਸਮਾਨਤਾਵਾਂ ਕੀ ਨੇ, ਕਿ ਪਹਿਲਾਂ DGP ਨੂੰ ਹਟਾਇਆ ਗਿਆ, ਹੁਣ AG ਨੂੰ। ਉਹੀ ਸਕ੍ਰਿਪਟ ਚੱਲ ਰਹੀ ਹੈ, ਸਿਰਫ ਕਿਰਦਾਰ ਬਦਲੇ ਆ। ਜਿਵੇਂ ਇੰਦੌਰੀ ਸਾਹਿਬ ਕਹਿੰਦੇ ਸਨ, ਕਿਰਦਾਰ ਬਦਲ ਰਹੇ ਹੈ, ਨਾਟਕ ਪੁਰਾਣਾ ਚੱਲ ਰਿਹਾ ਹੈ। ਤਾਂ ਉਹ ਕਹਿੰਦੇ ਕਿ ਸਿਰਫ ਕਿਰਦਾਰ ਬਦਲੇ ਜਾ ਰਹੇ ਆ। ਪਹਿਲਾਂ ਕਠਪੁਤਲੀ ਹਰੀਸ਼ ਰਾਵਤ ਸੀ, ਹੁਣ ਉਹ ਕਠਪੁਤਲੀ ਕਹਿ ਰਹੇ ਆ, ਜਾਂ ਕਹਿ ਲਓ ਕਿ ਕਠਪੁਤਲੀ ਨਾਚ ਕਰਵਾਉਣ ਵਾਲਾ ਕਹਿ ਲਓ। ਮੇਰੇ ਖਿਆਲ ਦੇ ਨਾਲ ਤਾਂ ਉਹ ਇਸ਼ਾਰਾ ਇੱਧਰ ਕਰ ਰਹੇ ਆ ਕਿ ਪਹਿਲਾਂ ਕਠਪੁਤਲੀ ਕੋਲੋਂ ਡਾਂਸ ਕਰਾਉਣ ਵਾਲਾ ਹਰੀਸ਼ ਰਾਵਤ ਸੀ ਉਰੇ, ਹੁਣ ਰਾਘਵ ਚੱਡਾ ਹੈ।
ਤਾਂ ਸਮਾਨਤਾਵਾਂ ਖਾਸੀਆਂ ਲੱਭੀ ਫਿਰਦੇ ਨੇ ਸੁਨੀਲ ਜਾਖੜ, ਹੂੰ, ਕਿਉਂਕਿ ਅੱਜ ਕੱਲ ਜ਼ਿਆਦਾਤਰ ਗਰਾਊਂਡ ਤੇ ਤਾਂ ਉਤਰਦੇ ਨਹੀਂਗੇ, ਸਰਗਰਮ ਰਾਜਨੀਤੀ ਤੋਂ ਥੋੜਾ ਲਾਂਭੇ ਨੇ, ਤਾਂ ਹੂੰ, ਬੈਠਾ ਬੈਠਾ ਬੰਦਾ ਇਹੋ ਜਿਹੀਆਂ ਚੀਜ਼ਾਂ ਨੂੰ ਖਾਸਾ ਜੋੜ ਤੋੜ ਲੈਂਦਾ ਹੈ। ਤਾਂ ਗੱਲ ਇਹਨਾਂ ਦੀ ਵੈਸੇ ਬਿਲਕੁਲ ਠੀਕ ਆ, ਇਹਦੇ ਚ ਕੋਈ ਉਹ ਨਹੀਂ ਹੈਗਾ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਲੋਕਾਂ ਨੂੰ ਦਿਖ ਨਹੀਂ ਰਹੀਆਂ। ਪਰ ਹੁਣ ਇਹ ਚੀਜ਼ਾਂ 92 ਜਿਹੜੇ ਚੁਣੇ ਨੇ ਇਲੈਕਟਡ ਬੰਦੇ ਨੇ, ਕਿ ਉਹਨਾਂ ਨੂੰ ਦਿਖ ਰਹੀਆਂ ਕਿ ਨਹੀਂ ਦਿਖ ਰਹੀਆਂ, ਇਹ ਵੱਡਾ ਸਵਾਲ ਹੈ। ਹੂੰ, ਕਿ ਜੇ ਹੂੰ, ਜੀ, ਲੋਕਾਂ ਨੂੰ ਦਿਖ ਰਹੀਆਂ, ਸਿਆਸੀ ਵਿਰੋਧੀਆਂ ਨੂੰ ਦਿਖ ਰਹੀਆਂ, ਜੀ, ਕਿ ਜੇ ਉਹਨਾਂ ਨੂੰ ਦਿਸਣ ਜਿਨ੍ਹਾਂ ਦੀ ਜ਼ਰੂਰਤ ਹੈ ਇਸ ਟਾਈਮ ਪੰਜਾਬ ਨੂੰ, ਜੇ ਕੁਛ ਇਸ ਤਰ੍ਹਾਂ ਦਾ ਹੈ, ਤਾਂ ਜੇ ਉਹਨਾਂ ਨੂੰ ਦਿਸ ਰਹੀਆਂ ਨੇ ਚੀਜ਼ਾਂ ਤੇ ਉਹ ਲੋਕਾਂ ਨੂੰ ਇਹ ਦਿਖਾ ਰਹੇ ਨੇ ਕਿ ਸਾਨੂੰ ਕੋਈ ਪਤਾ ਨਹੀਂ ਜਾਂ ਸਾਰਾ ਕੁਛ ਆਲੇ ਸਵੈਲ ਹੈ, ਤਾਂ ਫਿਰ ਮੇਰੇ ਖਿਆਲ ਦੇ ਨਾਲ ਇਹ ਜਿਹੜੀ ਕੜੀ ਆ, ਇਹਨੇ ਘੁਲਣਾ ਹੀ ਘੁਲਣਾ ਹੈ। ਜੋ ਮਰਜ਼ੀ ਗੱਲ ਕਰ ਲਓ, ਇਹ ਕੜੀ ਘੁਲ ਹੀ ਜਾਣੀ ਆ ਅਖੀਰ। ਤੇ ਖੈਰ ਦੇਖਦੇ ਆ ਹੁਣ ਦਿੱਲੀ ਦੇ ਵਿੱਚ ਡੇਰੇ ਲਾਏ ਨੇ, ਕਿੱਥੇ ਲਾਏ ਨੇ ਸੱਜਣਾ ਡੇਰੇ, ਤੇ ਉਹ ਕਹਿੰਦੇ ਕਿ ਦਿੱਲੀ ਵਿੱਚ ਹੀ ਬਥੇਰੇ। ਤਾਂ ਦਿੱਲੀ 'ਚ ਜਿਹੜੇ ਡੇਰੇ ਨੇ, ਇਹ ਉੱਥੋਂ ਕਿਸ ਤਰ੍ਹਾਂ ਦਾ ਕੋਈ ਹਿਸਾਬ ਕਿਤਾਬ ਲੈ ਕੇ ਆਉਂਦੇ ਆ, ਕਿਸ ਤਰ੍ਹਾਂ ਦੀ ਕੋਈ ਨਿਯੁਕਤੀ ਦੇ ਵਿੱਚੋਂ ਕੋਈ ਖਬਰ ਆਉਂਦੀ ਆ, ਬਾਅਦ ਦੀ ਗੱਲ ਹੈ। ਪਰ ਤਨਜ਼ ਵਾਹਵਾ ਇਹਨਾਂ ਨੇ ਕਹਿ ਲਓ ਕਿ ਖੋਜ ਕੇ ਕੀਤਾ ਜਾਖੜ ਸਾਹਿਬ ਨੇ। ਨਹੀਂ ਸ਼ਹਿਰੋ ਸ਼ਾਇਰੀ ਤਾਂ ਕਰਨ ਦੇ ਲੱਗੇ ਹੋਏ ਆ, ਜਦੋਂ ਦੀ ਮੁੱਖ ਮੰਤਰੀ ਦੀ ਕੁਰਸੀ ਖੁੱਸੀ ਆ ਉਦੋਂ ਤੇ ਵਾਹਵਾ ਸਿੱਧੂ ਸਾਹਿਬ ਤੇ ਵਾਹਵਾ ਨਿਸ਼ਾਨੇ ਲਾਉਂਦੇ ਰਹੇ। ਖੈਰ ਬਾਜਵਾ ਨਹੀਂ, ਸਾਹਿਬ ਜੀ, ਇਹ ਜਿਹੜੇ ਸ਼ੇਰ ਨੇ ਨਾ, ਜੀ, ਇਹ ਤੇ ਹੁਣ ਜਿੱਦਾਂ ਕਹਿ ਲਓ ਕਿ ਪੰਜਾਬੀ ਸਿਆਸਤਦਾਨਾਂ ਦੇ ਹੱਥ ਕਿਤੇ ਕਿਤਾਬ ਲੱਗੀ ਹੈ ਕੋਈ ਸ਼ੇਰਾਂ ਦੀ। ਹੂੰ, 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 ਇਹ ਜਿਹੜਾ ਵੀ ਲੀਡਰ ਵਿਹਲਾ ਹੁੰਦਾ ਬਸ ਉਹ ਦੱਬੀ ਤੁਰਿਆ ਆਉਂਦਾ ਹੈ। ਤਾਂ ਚਲੋ ਹੂੰ, ਚੰਗੀ ਗੱਲ ਹੈ। ਮੈਂ ਤਾਂ ਕਹਿੰਦਾ ਕਿ ਸਗੋਂ ਸਰਕਾਰ ਦੇ ਵਿੱਚ ਹੁਣ ਸੰਧਵਾ ਸਾਹਿਬ ਵੀ ਉਹ ਸ਼ਹਿਰੋ ਸ਼ਾਇਰੀ ਦੇ ਹੂੰ, ਸ਼ੌਕੀਨ ਆ। ਮਲੇਰਕੋਟਲੇ ਦਾ ਇੱਕ ਵਿਧਾਇਕ ਸੀਗਾ, ਹੂੰ, ਉਹ ਕਹਿੰਦਾ ਸੀ ਕਿ ਮੇਰੀ ਸੁਣੋ ਸਮੱਸਿਆ, ਤੇ ਉਹ ਕਹਿੰਦੇ ਵੀ ਸੁਣਾ, ਸ਼ੇਰ ਸੁਣਾ। ਪਹਿਲਾਂ ਉਹਨੇ ਸ਼ੇਰ ਦੇ ਨਾਲ ਹੀ ਸ਼ੁਰੂਆਤ ਕੀਤੀ ਸੀ, ਫਿਰ ਕਹਿੰਦੇ ਕਿ ਟਾਈਮ ਹੋਰ ਲੈ ਲਾ, ਸ਼ੇਰ ਸੁਣਾ, ਤੈਨੂੰ ਟਾਈਮ ਮਿਲ ਜਾਏਗਾ। ਉਹਨੇ ਆਖਿਆ ਜੀ ਮੈਂ ਆਪਣੀ ਸਮੱਸਿਆ ਸੁਣਾਉਣ ਆਇਆ, ਕੋਈ ਮੁਸ਼ਾਇਰਾ ਸੁਣਾਉਣ ਨਹੀਂ ਆਇਆ। ਜੀ, ਤਾਂ ਗੱਲ ਇਹ ਆ ਕਿ ਇੱਥੇ ਦੇ ਹਾਲਾਤ ਕੁਛ ਇਸ ਤਰ੍ਹਾਂ ਦੇ ਬਣ ਗਏ ਨੇ ਜੀ, ਕਿ ਸਿਆਸਤ ਘੱਟ ਸਿੱਖੀ ਜਾ ਰਹੀ ਹੈ, ਸ਼ਾਇਰੀ ਜ਼ਿਆਦਾ ਸਿੱਖੀ ਜਾ ਰਹੀ ਹੈ। ਜੀ, ਜੀ, ਜੀ। ਤੁਸੀਂ ਸਪੀਕਰ ਸਾਹਿਬ ਦੀ ਗੱਲ ਕੀਤੀ ਹੈ ਤੇ ਆਪਾਂ ਸੈਸ਼ਨ ਦੀ ਗੱਲ ਹੀ ਕਰ ਲੈਂਦੇ ਹਾਂ ਮਿੰਟੂ ਜੀ। ਬਾਜਵਾ ਸਾਹਿਬ ਕਹਿ ਰਿਹਾ ਵੀ ਵਿਸ਼ੇਸ਼ ਸੈਸ਼ਨ ਬੁਲਾਓ ਹੁਣ। ਨਹੀਂ, ਉਸ ਇਜਲਾਸ ਦੇ ਵਿੱਚ ਪਹਿਲਾ ਕੰਮ ਇਹ ਕਰਨਾ ਚਾਹੀਦਾ ਹੈ ਕਿ ਬਾਜਵਾ ਸਾਹਿਬ ਜਿੰਨੇ ਕਿ ਇਹਨਾਂ ਦੇ ਬੱਚੇ ਖੁਚੇ ਨੇ 18 ਕੁ ਬੰਦੇ, ਇਹ ਹੂੰ, ਸਾਰੇ ਪਹਿਲਾਂ ਤੇ ਮਾਫੀ ਮੰਗਣ ਜੀ, ਕਿ ਜਿਸ ਬਾਬਤ ਤੁਸੀਂ ਇਜਲਾਸ ਬੁਲਾਉਣਾ ਚਾਹੁੰਦੇ ਹੋ, ਹੂੰ, ਤੁਸੀਂ ਉਹਦੇ ਵਿੱਚ ਪੰਜਾਬੀਆਂ ਤੋਂ ਹੱਥ ਜੋੜ ਕੇ, ਕੰਨਾਂ ਨੂੰ ਹੱਥ ਲਾ ਕੇ, ਕੰਨ ਫੜ ਕੇ ਮਾਫੀ ਮੰਗੋ ਪਹਿਲਾਂ ਤੇ ਸਾਰੇ ਜਾਣੇ। ਹੂੰ, ਕਿਉਂਕਿ ਇਹਨਾਂ ਨੇ ਜਿਹੜਾ ਇਜਲਾਸ ਬੁਲਾਉਣ ਵਾਲਾ ਇਹ ਤਰਕ ਦਿੱਤਾ ਹੈ, ਜੀ, ਉਹ ਇਸੇ ਕਰਕੇ ਦਿੱਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜੋ ਬੇਅਦਬੀਆਂ ਹੋਈਆਂ ਸੀਗੀਆਂ, ਹੂੰ, ਉਹਦੇ ਮੁਤਲਕ ਤੁਸੀਂ ਵਿਸ਼ੇਸ਼ ਇਜਲਾਸ ਬੁਲਾ ਲਵੋ। ਹੁਣ ਇਸ ਚੀਜ਼ ਨੂੰ ਜਿਵੇਂ ਆਪਾਂ ਐਡਵੋਕੇਟ ਜਨਰਲ ਦੀ ਨਿਯੁਕਤੀ ਨਾਲ ਜੋੜ ਕੇ ਦੇਖ ਸਕਦੇ ਹਾਂ ਕਿ ਜਿਵੇਂ ਇਹਨਾਂ ਨੇ ਕੀਤਾ ਹੈ, ਉਵੇਂ ਉਹਨਾਂ ਨੇ ਵੀ ਕੀਤਾ ਸੀਗਾ ਕਿਸੇ ਸਮੇਂ, ਤੇ ਇਹਨਾਂ ਨੇ ਮੁਖਾਲਫਤ ਕੀਤੀ ਸੀਗੀ। ਉਹ ਕਹਿੰਦੇ ਕਿ ਵਿਸ਼ੇਸ਼ ਇਜਲਾਸ ਸੱਦ ਲਓ। ਪਰ ਰੌਲਾ ਇਹ ਹੈ ਕਿ ਵਿਸ਼ੇਸ਼ ਇਜਲਾਸ ਜੇ ਸੱਦਣਾ ਹੈ ਤਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਿਹਦੇ ਤੋਂ ਹੋਏਗੀ? ਉਸ ਇਜਲਾਸ ਦੀ, ਤੁਹਾਡੇ ਤੋਂ। ਹੂੰ, ਕਿ ਤੁਸੀਂ ਜੀ, ਉਹ ਲੋਕ ਹੋ, ਉਹ ਲੋਕ ਨਹੀਂ, ਉਹ ਗੁਨੇਗਾਰ ਹੋ ਹੂੰ, ਜਿਨ੍ਹਾਂ ਨੇ ਗੁਰੂ ਸਾਹਿਬ ਦੇ ਨਾਮ ਤੇ ਵੋਟਾਂ ਬਟੋਰੀਆਂ ਸਨ, ਜੀ, ਸੱਤਾ ਜਿਨ੍ਹਾਂ ਨੇ ਹਾਸਲ ਕੀਤੀ ਸੀ। ਔਰ ਉਸ ਤੋਂ ਬਾਅਦ ਤੁਸੀਂ ਨਾਟਕ ਕਰ ਕਰਕੇ, ਲੜਾਈ ਝਗੜੇ ਕਰ ਕਰਕੇ, ਲੋਕਾਂ ਨੂੰ ਗੁੰਮਰਾਹ ਕਰ ਕਰਕੇ 5 ਸਾਲ ਕੱਢੇ ਆ। ਤੁਹਾਨੂੰ ਕੋਈ ਹੱਕ ਨਹੀਂ ਹੈਗਾ ਕਿ ਹੁਣ ਤੁਸੀਂ ਦੁਬਾਰਾ ਇਸ ਮੁੱਦੇ ਤੇ ਰਾਜਨੀਤੀ ਕਰੋ। ਜੀ, ਲੋਕ ਆਪਣੇ ਆਪ ਸੈੱਟ ਕਰਨਗੇ ਰਾਜਨੀਤੀ ਨੂੰ, ਕਰ ਲੈਣਗੇ। ਉਹ ਜਿਵੇਂ ਤੁਹਾਨੂੰ ਸੈੱਟ ਕਰ ਦਿੱਤਾ, ਉਵੇਂ ਇਹਨਾਂ ਨੂੰ ਵੀ ਸੈੱਟ ਕਰ ਲੈਣਗੇ। ਤਾਂ ਹੂੰ, ਕਹਿਣ ਦਾ ਮਤਲਬ ਹੈ ਕਿ ਜੇ ਹੁਣ ਤੁਸੀਂ ਇਸ ਤਰਕ ਦੇ ਹਵਾਲੇ ਨਾਲ ਕਹਿ ਰਹੇ ਹੋ ਕਿ ਜੀ, ਵਿਸ਼ੇਸ਼ ਇਜਲਾਸ ਸੱਦੋ, ਤੇ ਮੇਰੇ ਖਿਆਲ ਦੇ ਨਾਲ ਇਹ ਰਾਜਨੀਤੀ ਦੀ ਬੇਸ਼ਰਮੀ ਦੀ ਜਿਹੜੀ ਹੱਦ ਆ, ਹੂੰ, ਉਹਦੇ ਤੋਂ ਕਿਤੇ ਲਾ ਲਓ ਕਿ 100 ਕਿਲੋਮੀਟਰ ਗੱਲ ਵੱਧ ਆ। ਜੀ, ਇਹ ਹੱਦ ਤੋਂ ਵੀ ਵੱਧ ਆ ਕਿ ਬਈ ਤੁਸੀਂ 5 ਸਾਲਾਂ ਚ ਕੁਝ ਨਹੀਂ ਕਰ ਸਕੇ। ਤੁਹਾਨੂੰ ਹੁਣ ਰਾਜਨੀਤੀ ਕਰਨ ਦਾ ਕੋਈ ਹੱਕ ਨਹੀਂ ਸੰਵੇਦਨਸ਼ੀਲ ਮੁੱਦਿਆਂ ਤੇ। ਹੂੰ, ਉਹਦਾ ਹੁਣ ਹਿਸਾਬ ਕਿਤਾਬ ਜਨਤਾ ਕਰੇਗੀ। ਔਰ ਸੁਖਰਾਜ ਸਿੰਘ ਹੋਰਾਂ ਦੀ ਕਾਲ ਮੇਰੇ ਖਿਆਲ ਦੇ ਨਾਲ ਇਸ ਮਾਮਲੇ 'ਚ ਆਈ ਪਈ ਆ। ਮਹੀਨੇ ਦੇ ਆਖਰ ਦੇ ਵਿੱਚ ਇੱਥੇ ਇਕੱਠ ਹੋਏਗਾ ਬਹਿਬਲ ਦੇ ਵਿੱਚ। ਉਸ ਤੋਂ ਬਾਅਦ ਜੋ ਸੰਗਤ ਨੇ ਫੈਸਲਾ ਲੈਣਾ, ਫਿਰ ਉਸ ਤੋਂ ਬਾਅਦ ਅਗਲਾ ਸਾਰਾ ਕੁਝ ਜਿਹੜਾ ਆ ਉਹ ਸਾਫ਼ ਹੋਏਗਾ ਕਿ ਇਹ ਗੱਲ ਹੁਣ ਕਿੱਧਰ ਨੂੰ ਤੁਰਦੀ ਹੈ। ਜੀ। ਅਗਲੀ ਗੱਲ ਕਰੀਏ ਮਿੰਟੂ ਜੀ ਅਕਾਲੀ ਦਲ ਦੀ। ਇਆਲੀ ਸਾਹਿਬ ਨੇ ਜਦੋਂ ਦਾ ਬਿਆਨ ਦਿੱਤਾ, ਉਦੋਂ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਕਿ ਲੀਡਰਸ਼ਿਪ ਦੇ ਵਿੱਚ ਤਬਦੀਲੀ ਹੋਣੀ ਚਾਹੀਦੀ ਹੈ ਜਾਂ ਹੋਊਗੀ। ਇਸ ਤਰ੍ਹਾਂ ਦੀਆਂ ਕਿਆਸਰਾਈਆਂ ਸੁਣਦੇ ਰਹੇ ਹਾਂ।
ਹੁਣ ਤਬਦੀਲੀ ਜੀ। ਦੇ ਦੌਰ ਤੇ ਕੀ ਮੋਹਰ ਲੱਗ ਗਈ ਹੈ ਅਕਾਲੀ ਦਲ ਦੇ ਵਿੱਚ? ਨਹੀਂ, ਨਹੀਂ, ਨਹੀਂ ਪ੍ਰਵੀਨ ਜੀ, ਮੈਂ ਜੀ। ਇਸ ਚੀਜ਼ ਦੇ ਨਾਲ ਇੱਕ ਪਹਿਲੇ ਦਿਨ ਤੋਂ ਹੀ ਹੂੰ। ਨਹੀਂ ਸੀਗਾ ਮੁਤਫਿਕ, ਮੈਂ ਸਹਿਮਤ ਨਹੀਂ ਸੀਗਾ ਕਿ ਜੀ। ਲੀਡਰਸ਼ਿਪ 'ਚ ਤਬਦੀਲੀ ਹੋਏਗੀ। ਜੀ। ਲੀਡਰਸ਼ਿਪ 'ਚ ਤਬਦੀਲੀ ਨਹੀਂ ਹੋਏਗੀ। ਹੂੰ। ਇਹ ਅੱਜ ਮੈਂ ਤੁਹਾਨੂੰ ਦੱਸ ਦਿੰਨਾ, ਇਸ ਗੱਲ ਨੂੰ ਨੋਟ ਕਰ ਲਿਓ ਹੂੰ। ਕਿ ਅੱਜ ਤਾਂ ਵੈਸੇ ਮੋਹਰ ਹੀ ਲੱਗ ਗਈ ਆ। ਮੈਂ ਜਿਹੜੀ ਗੱਲ ਕਹਿ ਰਿਹਾ day ਹੂੰ। one ਤੋਂ, ਮੈਂ ਚਲੋ ਗਲਤ ਵੀ ਸਾਬਤ ਹੋ ਸਕਦਾ, ਪਰ ਮੈਨੂੰ ਲੱਗਦਾ ਕਿ ਅੱਜ ਦੀ ਘੜੀ ਮੈਨੂੰ ਆਪਣੇ ਨਾਲ ਹੀ ਜਾਣਾ ਚਾਹੀਦਾ ਹੈ, ਜੋ ਮੇਰੀ ਇਨਫੋਰਮੇਸ਼ਨ ਹੈ। ਜੀ। ਮੇਰੀ ਇਨਫੋਰਮੇਸ਼ਨ ਦੇ ਮੁਤਾਬਕ ਕਿ ਲੀਡਰਸ਼ਿਪ 'ਚ ਕੋਈ ਤਬਦੀਲੀ ਨਹੀਂ ਹੋਈ। ਖਾਸ ਤੌਰ ਤੇ ਜਿਹੜੀ ਤਬਦੀਲੀ ਦਾ ਤੁਸੀਂ ਕਹਿ ਲਓ ਕਿ ਕਿਤੇ ਨਾ ਕਿਤੇ ਜ਼ਿਕਰ ਕਰ ਰਹੇ ਹੋ ਜਾਂ ਹੂੰ, ਹੂੰ, ਹੂੰ। ਸੰਭਾਵੀ ਤੌਰ ਤੇ ਉਹਨੂੰ ਮੰਨ ਰਹੇ ਹੋ ਕਿ ਜੀ। ਪ੍ਰਧਾਨਗੀ ਦਾ ਅਹੁਦਾ ਹੂੰ। ਜਿਹੜਾ ਉਹ ਕਿਤੇ ਨਾ ਕਿਤੇ ਰੱਦੋ-ਬਦਲ ਹੋਏਗਾ, ਨਹੀਂ ਹੋਏਗਾ, ਹੂੰ। ਡੈਫੀਨਿਟਲੀ ਨਹੀਂ ਹੋਏਗਾ। ਔਰ ਇਹਦੇ ਬਾਰੇ ਅੱਜ ਉਹਨਾਂ ਨੇ ਸਾਫ਼ ਤੌਰ ਤੇ, ਕਿਉਂਕਿ ਕੋਰ ਕਮੇਟੀ ਦੀ ਮੀਟਿੰਗ ਸੀ, ਉਸ ਤੋਂ ਬਾਅਦ ਮੋਹਰ ਲਾ ਦਿੱਤੀ ਹੈ। ਤਾਂ ਜੀ। ਉਹਨਾਂ ਨੇ ਕਹਿ ਦਿੱਤਾ ਹੈ ਕਿ ਮਤਲਬ ਕਿ ਲੀਡਰਸ਼ਿਪ ਦੇ ਵਿੱਚ ਚੇਂਜ ਨਹੀਂ ਹੋਏਗਾ। ਦੇਖੋ, ਸਾਡੇ ਸੋਰਸਸ ਜਿਹੜੇ ਸੀਗੇ, ਉਹਨਾਂ ਨੇ ਜਿਹੜੀ ਗੱਲ ਸਾਨੂੰ ਦੱਸੀ ਸੀਗੀ ਹੂੰ। ਕਿ ਦੇਖੋ, ਅਸੀਂ ਤਕਰੀਬਨ 40-42 ਰਿਫਾਰਮਸ ਕਰਾਂਗੇ। ਠੀਕ ਆ। 40-42 ਰਿਫਾਰਮਸ ਹੋਣਗੇ। ਹੂੰ। ਰਿਫਾਰਮਸ ਤੋਂ ਕੀ ਭਾਵ, ਮੈਂ ਤੁਹਾਨੂੰ ਦੱਸ ਵੀ ਦਿੰਨਾ 2-3 ਮੇਨਲੀ, ਹੂੰ। ਕਿਉਂਕਿ ਅੱਜ ਜਿਹੜੀ ਇਹਨਾਂ ਨੇ ਪੀਸੀ ਕੀਤੀ ਆ, ਉਹਦੇ 'ਚ ਕਿਹਾ ਕਿ ਦੇਖੋ ਜੀ, ਗੱਲ ਇਹ ਆ ਕਿ ਮਤਲਬ ਕਿ 1-2 ਮੀਟਿੰਗਾਂ ਤੋਂ ਬਾਅਦ ਅਸੀਂ ਝੁੰਦਾ ਸਾਹਿਬ ਵਾਲੀ ਜਿਹੜੀ ਰਿਪੋਰਟ ਆ, ਝੁੰਦਾ ਸਾਹਿਬ ਦੀ ਕਮੇਟੀ ਵਾਲੀ ਰਿਪੋਰਟ ਕਹਿ ਲਓ, ਜਿਹਦੇ 'ਚ ਹੂੰ। ਆਲੀ ਸਾਹਿਬ ਵੀ ਸਨ, ਹੂੰ। ਕਿ ਅਸੀਂ ਇਹਨੂੰ ਜਨਤਕ ਕਰ ਦੇਵਾਂਗੇ, ਤਾਂ ਜੀ। ਲਾਗੂ ਕਰ ਦੇਵਾਂਗੇ ਜਾਂ ਜਨਤਕ ਕਰ ਦੇਵਾਂਗੇ। ਪਰ ਇਸ ਪੀਸੀ ਦੇ ਵਿੱਚ ਵੀ ਨੁਕਤੇ ਜਿਹੜੇ ਉਹਨਾਂ ਨੇ 42 ਗਏ ਨੇ, 42। ਜੀ। ਤਾਂ ਮੇਰਾ ਵੀ ਮੰਨਣਾ ਇਹ ਹੈ ਕਿ 40-42 ਨੁਕਤੇ ਜਿਹੜੇ ਰਿਫਾਰਮਸ ਵਾਲੇ ਆਉਣਗੇ, ਉਹਦੇ 'ਚ ਤੁਹਾਨੂੰ ਮੈਂ ਦੱਸ ਦਿੰਨਾ ਕਿ ਕੀ ਹੋਏਗਾ। ਜੀ। ਇੱਕ ਤੇ ਇਹ ਹੋਏਗਾ ਕਿ ਇੱਕ ਟੱਬਰ ਇੱਕ ਟਿਕਟ, ਇਹ ਹੋ ਸਕਦਾ ਹੈ। ਹੂੰ। ਜਾਂ ਜਿਵੇਂ ਮੰਨ ਲਓ ਹੁਣ ਆਰਐਸਐਸ ਹੈ ਤੇ ਭਾਰਤੀ ਜਨਤਾ ਪਾਰਟੀ ਹੈ। ਜੀ। ਆਰਐਸਐਸ ਇੱਕ ਵੱਖਰੀ ਕਿਸਮ ਦੀ ਕਹਿ ਲਓ ਕਿ ਆਪਣੀ ਕਾਰਵਾਈ ਕਰਦੀ ਹੈ ਹੂੰ। ਸਾਰੇ ਇੰਡੀਆ 'ਚ, ਤੁਹਾਨੂੰ ਪਤਾ, ਤੇ ਸਿਆਸਤ ਕਰਦੀ ਉਹਨਾਂ ਦੀ ਗਾਂ ਭਾਰਤੀ ਜਨਤਾ ਪਾਰਟੀ। ਇਹ ਹੂੰ। ਠੀਕ ਐਸਾ ਹੋ ਜਾ ਰਿਹਾ ਅਕਾਲੀ ਦਲ 'ਚ। ਜੀ। ਅਕਾਲੀ ਦਲ 'ਚ ਕੀ ਹੋਏਗਾ ਕਿ ਐਸਜੀਪੀਸੀ ਮੈਂਬਰ ਕੋਈ ਦੂਸਰਾ ਅਹੁਦਾ ਨਹੀਂ ਲੈ ਸਕੇਗਾ। ਉਹ ਜੀ। ਸਿਰਫ ਧਾਰਮਿਕ ਸੇਵਾ 'ਚ ਹੀ ਰਹੇਗਾ। ਹੂੰ। ਮਸਲਨ ਅੱਗੇ ਜਿਵੇਂ ਤੁਸੀਂ ਦੇਖਦੇ ਹੋਵੋਗੇ, ਤੁਹਾਨੂੰ ਕਈ ਮਿਸਾਲਾਂ ਮਿਲ ਜਾਣਗੀਆਂ ਜੀ। ਕਿ ਜੀ। ਫਲਾਣਾ ਜੀ ਫਲਾਣੇ ਟਰਸਟ ਦਾ ਵੀ ਉਹ ਚੇਅਰਮੈਨ ਹੈ, ਫਲਾਣੇ ਦਾ ਵੀ ਹੈ ਜੀ। ਹੂੰ। ਫਿਰ ਕਈ ਵਾਰ ਦੂਜਾ ਇਲੈਕਸ਼ਨ ਵੀ ਲੜ ਦਿੰਦਾ, ਐਸਾ ਨਹੀਂ ਹੋਏਗਾ। ਇਹ ਕੁਛ ਮਤਲਬ ਕਿ ਰਿਫਾਰਮਸ ਇਸ ਤਰ੍ਹਾਂ ਦੇ ਹੋਣ ਜਾ ਰਹੇ ਆ। ਮਤਲਬ ਜੋ ਜਥੇਬੰਦਕ ਰਿਫਾਰਮਸ ਆਪਾਂ ਕਹਿ ਸਕਦੇ ਹੂੰ। ਹਾਂ, ਹੂੰ। ਹੂੰ। ਲੀਡਰਸ਼ਿਪ ਰਿਫਾਰਮਸ ਨਹੀਂ। ਇਹਨਾਂ ਨੇ ਸਾਫ਼ ਕਰ ਦਿੱਤਾ ਹੈ ਜੀ। ਕਿ ਦੇਖੋ, ਸੁਖਬੀਰ ਸਿੰਘ ਪ੍ਰਧਾਨ ਹੀ ਰਹਿਣਗੇ। ਜੀ। ਤਾਂ ਇਹ ਤੇ ਗੱਲ ਸਾਫ਼ ਹੈ। ਤਾਂ ਜਿਹੜੀ ਜਿਹੜੀ ਚੀਜ਼ ਮੈਨੂੰ ਮਤਲਬ ਕਿ ਜਾਣਕਾਰੀ ਮਿਲੀ, ਤਕਰੀਬਨ ਉਹ ਹੀ ਆ, ਕਿਉਂਕਿ ਮੈਂ 10-15 ਦਿਨ ਪਹਿਲਾਂ, ਇਹ ਨਹੀਂ ਕਹਿੰਦਾ ਕਿ ਮੈਂ ਬਹੁਤ ਵੱਡਾ ਤੋਪਚੀ ਹਾਂ, ਹੂੰ। ਮੈਨੂੰ ਘੱਟੋ ਘੱਟ ਇਹ ਜਿਹੜੀ ਜਾਣਕਾਰੀ ਮਿਲੀ ਸੀ ਤਕਰੀਬਨ ਇਹੀ ਸੀ ਕਿ ਜੀ। 40-42 ਨੁਕਤੇ ਜਿਹੜੇ ਆ ਉਹ ਇਸ ਰਿਪੋਰਟ 'ਚ ਸ਼ਾਮਲ ਕੀਤੇ ਜਾਣਗੇ ਰਿਫਾਰਮਸ ਦੇ ਰੂਪ ਦੇ ਵਿੱਚ, ਪਰ ਲੀਡਰਸ਼ਿਪ 'ਚ ਕੋਈ ਤਬਦੀਲੀ ਨਹੀਂ ਹੋਏਗੀ। ਉਹਦਾ ਵੀ ਇੱਕ ਕਾਰਨ ਦੱਸਿਆ ਗਿਆ। ਜੀ। ਸਾਡੇ ਸੋਰਸਸ ਦੱਸ ਰਹੇ ਸੀਗੇ ਕਿ ਅਸਲ 'ਚ ਕੀ ਆ ਕਿ ਠੀਕ ਆ, ਆਲੀ ਸਾਹਿਬ ਜਾਂ ਕੁਛ ਹੋਰ ਪੰਜੌਲੀ ਸਾਹਿਬ ਵਰਗੇ, ਵੈਸੇ ਤੇ ਤੁਹਾਡੀ ਜਾਣਕਾਰੀ ਲਈ ਦੱਸਾਂ ਕਿ ਵਡਾਲਾ ਸਾਹਿਬ ਵੀ ਬੋਲੇ ਨੇ। ਹੂੰ। ਫਿਰ ਇਸ ਤੋਂ ਇਲਾਵਾ ਇੱਕ ਹੋਰ ਇਸੇ ਹੀ ਕਮੇਟੀ ਦੇ ਮੈਂਬਰ ਨੇ, ਭੂਰਾ ਕੋਨਾ ਸਾਹਿਬ, ਹੂੰ। ਜਿਹੜੇ ਕਿ ਸੀਨੀਅਰ ਮੀਤ ਪ੍ਰਧਾਨ ਨੇ, ਉਹ ਵੀ ਬੋਲੇ ਨੇ ਹੂੰ। ਬਗਾਵਤੀ ਸੁਰਾਂ 'ਚ। ਜੀ। ਸੋ ਗੱਲ ਇਹ ਹੈ ਕਿ ਬੇਸ਼ੱਕ ਇਹ ਸਾਰਾ ਕੁਝ ਚੱਲਦਾ ਹੈ। ਉਹਨਾਂ ਦਾ ਤਰਕ ਸੀਗਾ, ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ, ਕਿ ਦੇਖੋ ਮਿੱਤਰੋ, ਗੱਲ ਇਹ ਆ ਕਿ ਜੇ ਅਸੀਂ ਇਸ ਤਰ੍ਹਾਂ ਦਾ ਲੀਡਰਸ਼ਿਪ ਦੇ ਉੱਤੇ ਕੋਈ ਫੈਸਲਾ ਲੈਂਦੇ ਆ, ਤਾਂ ਆਉਣ ਵਾਲੇ ਸਮੇਂ 'ਚ ਕੀ ਹੈ ਕਿ ਹੇਠਲੇ ਪੱਧਰ ਤੇ ਜਿਹੜਾ ਵੀ ਕੋਈ ਬੰਦਾ ਨਵਾਂ ਆਏਗਾ, ਜੀ। ਉਹਨੂੰ ਲੈ ਕੇ ਫਿਰ ਖਿੱਚੋਤਾਣ ਹੋ ਜਾਏਗੀ। ਸਹਿਮਤੀ ਅਸਹਿਮਤੀ ਦੀ ਲੜਾਈ ਚੱਲ ਪਏ। ਹੂੰ। ਹੂੰ। ਸੋ ਲੜਾਈ ਫਿਰ ਵੀ ਨਹੀਂ ਰੁਕਣੀ। ਜੀ। ਤਾਂ ਇਹ ਹੈ ਕਿ ਇਹ ਇਸੇ ਤਰ੍ਹਾਂ ਹੀ ਜਾਇਆ ਜਾਵੇ। ਸੋ ਦੇਖੋ, ਮੈਂ ਕਿਸੇ ਦੇ ਵਿਚਾਰ ਨੂੰ ਕਦੇ ਰੱਦ ਨਹੀਂ ਕਰਦਾ। ਜੀ। ਜੀ। ਹਰੇਕ ਬੰਦੇ ਦੀ ਆਪਣੀ ਰਿਸਰਚ ਹੁੰਦੀ ਹੈ, ਪਰ ਮੇਰਾ ਮੰਨਣਾ ਇਹ ਆ ਕਿ ਜੋ ਵੀ ਬਦਲਾਅ ਆਉਣਗੇ, ਰਿਫਾਰਮਸ ਦੇ ਰੂਪ ਦੇ ਵਿੱਚ ਹੋਣਗੇ। ਤੇ ਜਿਵੇਂ ਤੁਹਾਨੂੰ ਮੈਂ ਕੁਛ ਝਲਕਾਰਾ ਦੱਸ ਦਿੱਤਾ ਹੈ ਕਿ ਹਾਂਜੀ। ਇਸ ਕਿਸਮ ਦੇ ਰਿਫਾਰਮਸ ਹੋਣਗੇ, ਲੀਡਰਸ਼ਿਪ 'ਚ ਕੋਈ ਤਬਦੀਲੀ ਨਹੀਂ ਹੋਏਗੀ। ਉਹਦੀ ਮੋਹਰ ਇਹਨਾਂ ਨੇ ਅੱਜ ਲਾ ਦਿੱਤੀ ਆ। ਉਹ ਹੂੰ। ਮਤਲਬ ਕਿ ਸਾਫ਼ ਹੈ, ਸਪਸ਼ਟ ਆ ਕਿ ਉਹਦੇ 'ਚ ਕੋਈ ਤਬਦੀਲੀ ਨਹੀਂ ਹੋਏਗੀ। ਯਾਨੀ ਪਹੁੰਚੋਂ ਕਿ ਗੱਲ ਉੱਥੇ ਹੀ ਹੈ। ਸਿਰਫ ਤੇ ਸਿਰਫ ਇਹ ਆ ਕਿ ਲੋਕਾਂ ਦੀ ਭਾਵਨਾ ਦੇ ਮੱਦੇਨਜ਼ਰ ਜਾਂ ਅਕਾਲੀ ਦਲ ਦੀ ਰਿਵਾਈਵਲ ਦੀ ਇੱਛਾ ਦੇ ਮੁਤਾਬਕ ਉਹ ਇਹ ਕਹਿ ਰਹੇ ਆ ਕਿ ਅਸੀਂ ਲੋਕਾਂ ਨੂੰ ਦੱਸ ਦੇਵਾਂਗੇ ਕਿ ਜਿਹੜੀਆਂ ਚੀਜ਼ਾਂ ਤੋਂ ਪ੍ਰੋਬਲਮ ਆ, ਉਹ ਚੀਜ਼ਾਂ ਅਸੀਂ ਤੁਹਾਨੂੰ ਠੀਕ ਕਰਕੇ ਦੇ ਦਿੰਨੇ ਆ ਅਕਾਲੀ ਦਲ ਦੇ ਵਿੱਚ। ਪਰੰਤੂ ਸੁਖਬੀਰ ਸਿੰਘ ਬਾਦਲ ਪ੍ਰਧਾਨ ਰਹਿਣਗੇ, ਇਹਦੇ ਤੋਂ ਅੱਛਾ ਬਦਲ ਸਾਡੇ ਕੋਲ ਹਾਲ ਦੀ ਘੜੀ ਹੈ। ਹੂੰ। ਜੀ। ਜੀ। ਜੀ।
ਅਗਲੀ ਖਬਰ ਵੱਲ ਵਧੀਏ ਤੇ ਗੱਲ ਕਰੀਏ ਕਿਸਾਨੀ ਦੀ। ਪੰਜਾਬ ਦੇ ਕਿਸਾਨਾਂ ਨੂੰ ਕਹਿੰਦੀ ਸਰਕਾਰ ਕਹਿੰਦੀ 2500 ਰੁਪਇਆ ਪ੍ਰਤੀ ਏਕੜ ਮਿਲੇ। ਏਅਰ ਕੁਆਲਿਟੀ ਕਮਿਸ਼ਨ ਨੂੰ ਮਤਾ ਭੇਜਿਆ ਪੰਜਾਬ ਸਰਕਾਰ ਨੇ। ਦੇਖੋ ਗੱਲ ਕੀ ਹੈ ਕਿ ਇਹ ਜਿਹੜਾ ਮਸਲਾ ਹੈ ਨਾ ਪਰਾਲੀ ਵਾਲਾ, ਜੀ। ਉਹ ਐਤਕੀ ਡਾਢਾ ਕਸੂਤਾ ਹੋਏਗਾ ਕਿਹਦੇ ਵਾਸਤੇ? ਕੇਜਰੀਵਾਲ ਜੀ ਲਈ। ਉਹ ਹੂੰ ਹੁਣ ਬਹੁਤਾ ਕੁਝ ਬੋਲ ਨਹੀਂ ਸਕਣਗੇ ਕਿਉਂਕਿ ਹੂੰ ਅਕਾਲੀ ਦਲ ਸਰਕਾਰ ਹੋਵੇ ਜਾਂ ਕਾਂਗਰਸ ਦੀ ਸਰਕਾਰ ਹੋਵੇ, ਉਹਨਾਂ ਸਿਰ ਤੇ ਦੋਸ਼ ਉੱਥੇ ਬੈਠਿਆਂ ਬਹੁਤ ਛੇਤੀ ਮੜਿਆ ਜਾ ਸਕਦਾ ਸੀ, ਪਰ ਆਪਣੀ ਸਰਕਾਰ ਦੇ ਖਿਲਾਫ ਹੁਣ ਕੀ ਬੋਲੂਗੇ ਉਹ? ਜੀ ਜੀ ਜੀ। ਤੋ ਇਸ ਕਰਕੇ ਇਹਨਾਂ ਨੇ ਹੁਣ ਤੋਂ ਹੀ ਇਸ ਮੁੱਦੇ ਦਾ ਹੱਲ ਖੋਜਣਾ ਸਟਾਰਟ ਕਰ ਦਿੱਤਾ ਹੈ। ਤੇ ਜਿਹੜਾ ਇਹ ਪ੍ਰਪੋਜ਼ਲ ਮੇਰੇ ਖਿਆਲ ਦੇ ਨਾਲ ਭੇਜਿਆ ਗਿਆ ਸਰਕਾਰ ਵੱਲੋਂ, ਤੇ ਇਹਦਾ ਮੁੱਖ ਤੌਰ ਤੇ ਜੇ ਤੁਸੀਂ ਮਜ਼ਮੂਨ ਵੇਖੋਗੇ, ਉਹ ਇਹ ਆ ਕਿ 2500 ਰੁਪਏ ਕਿੱਲਾ ਕਰ ਦਿਓ। ਜੀ। ਵੈਸੇ ਤੇ ਆਪਾਂ ਦੇਖਿਆ ਕਿਸਾਨਾਂ ਦੀ ਜਿਹੜੀ ਡਿਮਾਂਡ ਹੈ ਉਹ 5000 ਫੀ ਏਕੜ ਆ ਘੱਟੋ ਘੱਟ, ਜੀ ਕਿ ਜੀ ਸਾਡਾ ਇੰਨਾ ਖਰਚਾ ਆਉਣਾ ਹੈ, ਪਰ ਇਹ 2500 ਰੁਪਇਆ ਦੇਣ ਤੇ ਰਾਜ਼ੀ ਨੇ। ਤੇ ਜੀ। ਇਹਨਾਂ ਨੇ ਇੱਕ ਪ੍ਰਪੋਜ਼ਲ ਜਿਹੜਾ ਵਾ ਉਹ 에ਅਰ ਕੁਆਲਿਟੀ ਕਮਿਸ਼ਨ ਨੂੰ ਭੇਜ ਦਿੱਤਾ ਹੈ। ਉਹਦੇ ਚ ਕੀ ਹੋਏਗਾ ਕਿ ਦਿੱਲੀ ਅਤੇ ਪੰਜਾਬ ਜੀ। ਦੋਨੇ ਰਾਜ 5-500 ਰੁਪਇਆ ਪਾ ਦੇਣਗੇ, ਤੇ ਨਾਲ ਕਿਹਾ ਗਿਆ ਕਿ 1500 ਰੁਪਇਆ ਜਿਹੜਾ ਹੈ ਉਹ ਤੁਸੀਂ ਦੇ ਦਿਓ, ਕੇਂਦਰ ਵੱਲੋਂ ਦਿੱਤਾ ਜਾਏਗਾ, ਜੀ। ਤੇ ਅਸੀਂ ਇਸ ਤਰ੍ਹਾਂ ਮਤਲਬ ਕਿ ਕਾਬੂ ਪਾ ਲਵਾਂਗੇ। ਤਾਂ ਦੇਖੋ ਗੱਲ ਕੀ ਹੈ, ਪੰਜਾਬ ਦੇ ਵਿੱਚ ਹਰ ਸਾਲ ਤਕਰੀਬਨ 2 ਕਰੋੜ ਟਨ ਪਰਾਲੀ ਜਿਹੜੀ ਹੈ ਜਲਦੀ ਹੈ ਜਾਂ ਬਣਦੀ ਹੈ, ਤੇ ਉਹਦੇ ਵਿੱਚ ਜ਼ਿਆਦਾਤਰ ਤੇ ਤੁਹਾਨੂੰ ਪਤਾ ਅੱਗ ਲੱਗਦੀ ਹੈ। ਜੀ। ਹੁਣ ਚੱਕਰ ਇਹ ਆ ਕਿ ਠੀਕ ਆ, 에ਅਰ ਕੁਆਲਿਟੀ ਕਮਿਸ਼ਨ ਦੇ ਕੋਲ ਇਹਨਾਂ ਨੇ ਜਿਹੜੀ ਗੱਲ ਕਹੀ ਆ ਮਤੇ ਦੇ ਰੂਪ ਦੇ ਵਿੱਚ ਭੇਜੀ ਆ, ਪਰ ਤੁਸੀਂ ਅੰਦਾਜ਼ਾ ਲਾ ਲਓ ਜੇ ਕਿੱਲਿਆਂ ਦੇ ਹਿਸਾਬ ਨਾਲ ਵੀ ਲਾਓਗੇ ਕਿ 1500 ਰੁਪਇਆ ਦੇਣਾ ਕੇਂਦਰ ਨੇ, 5-500 ਇਹ ਦੋਵੇਂ ਰਾਜ ਕਰ ਲੈਣਗੇ। ਕਿੱਲੇ ਤੁਹਾਨੂੰ ਮੈਂ ਦੱਸ ਦਿੰਦਾ ਕਿ 60 ਤੋਂ 70 ਲੱਖ ਕਿੱਲਾ ਬਣ ਜਾਣਾ। ਤਾਂ ਇਹਨੂੰ ਹੁਣ ਮਲਟੀਪਲਾਈ ਕਰ ਲਓ 1500 ਦੇ ਹਿਸਾਬ ਨਾਲ। ਜੀ। ਕਿਤੇ ਹੈ ਨਹੀਂ ਕਿ ਸਾਡਾ ਰਕਬਾ ਜਿਹੜਾ ਉਹ ਦਿੱਲੀ ਜਿੰਨਾ ਹੈ ਕਿ 18000 ਕਿੱਲੇ ਚ ਖੇਤੀ ਹੁੰਦੀ ਹੈ, ਉੱਥੇ ਅਸੀਂ MSP ਜਿਵੇਂ ਇਹਨਾਂ ਦੀ ਇੱਕ ਲੀਡਰ ਕਹਿੰਦੀ ਸੀ, ਬਨਸਪਤੀ ਨੂੰ ਦੇ ਦਿੰਦੇ ਆ, ਬਨਸਪਤੀ ਨੂੰ। ਸੋ ਇਸ ਤਰ੍ਹਾਂ ਇਹ ਹੈ ਕਿ ਉਹ ਸਾਰਾ ਕੁਝ ਜਿਹੜਾ ਹੈ ਇੱਥੇ ਨਹੀਂ ਹੈਗਾ, ਇੱਥੇ ਬਹੁਤ ਖੁੱਲਾ ਰਕਬਾ ਹੈ ਖੇਤੀ ਵਾਸਤੇ। ਟੋਟਲ ਸਾਡਾ ਰਕਬਾ 1 ਕਰੋੜ ਦੇ ਆਸ-ਪਾਸ ਆ, 1 ਕਰੋੜ ਏਕੜ ਦੇ, ਤਾਂ ਉਹਦੇ ਵਿੱਚੋਂ ਲਾ ਲਓ ਮੋਟਾ ਜਿਹਾ ਅੰਦਾਜ਼ਾ ਆਪਾਂ ਲਾ ਕੇ ਚੱਲਦੇ ਹਾਂ ਕਿ 60 ਲੱਖ ਲਾ ਜਾਂ 70 ਲੱਖ ਲਾ ਲਓ, ਤੁਹਾਨੂੰ ਮਲਟੀਪਲਾਈ ਕਰ ਲਓ 1500 ਰੁਪਏ ਦੇ ਨਾਲ, ਜਾਂ ਜਿੱਦਾਂ ਵੀ ਤੁਸੀਂ ਹਿਸਾਬ ਕਿਤਾਬ ਕਰ ਸਕਦੇ ਹੋ, ਤਾਂ ਕਿੰਨਾ ਪੈਸਾ ਬਣੇਗਾ ਔਰ ਪੰਜਾਬ ਵਾਸਤੇ ਵੀ ਕਿੰਨਾ ਪੈਸਾ ਬਣੇਗਾ, ਜਿਹੜਾ ਪੰਜਾਬ ਪਹਿਲਾਂ ਹੀ ਆਰਥਿਕ ਤੌਰ ਤੇ ਬੜਾ ਚੰਬਿਆ ਪਿਆ। ਤਾਂ ਕੀ ਇਸ ਤਰ੍ਹਾਂ ਦਾ ਕਹਿ ਲਓ ਕਿ ਕੇਂਦਰ ਸਰਕਾਰ ਬੋਝ ਝੱਲਣ ਵਾਸਤੇ ਰਾਜੀ ਹੋਏਗੀ? ਕੀ ਪੰਜਾਬ ਸਰਕਾਰ ਮਤਲਬ ਕਿ ਜਾਂ ਕਹਿ ਲਓ ਪੰਜਾਬ ਸੂਬਾ ਉਹਦੀਆਂ ਲੱਤਾਂ ਇੱਕ ਹੋਰ ਇਸ ਝਟਕੇ ਵਾਸਤੇ ਭਾਰ ਸਹਿੰਦੀਆਂ ਨੇ? ਇਹ ਬੜੇ ਵੱਡੇ ਪ੍ਰਸ਼ਨ ਨੇ। ਤੇ ਕੀ 2500 ਲੈ ਕੇ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਬਹੁਤ ਵੱਡਾ ਹਿੱਸਾ ਹੈ ਪਰਾਲੀ ਦਾ, ਕੀ ਉਹ ਸਾਰਾ ਨਿਬੜ ਜਾਏਗਾ? 2500 ਲੈ ਕੇ ਕੋਈ ਅੱਗ ਨਹੀਂ ਲਾਏਗਾ, ਇਹਦੀ ਗਾਰੰਟੀ ਕੀ ਹੋਏਗੀ? ਇਹ ਕਾਫੀ ਸਵਾਲ ਨੇ, ਕਾਫੀ ਪ੍ਰਸ਼ਨ ਨੇ ਵੈਸੇ। ਜੀ ਜੀ। ਅਗਲੀ ਖਬਰ ਵੱਲ ਵਧੀਏ ਤੇ ਗੱਲ ਕਰੀਏ ਪੰਜਾਬ ਪੁਲਿਸ ਦੀ। ਲੰਘੇ ਦਿਨੀ 3 ਪੁਲਿਸ ਮੁਲਾਜ਼ਮਾਂ ਨੂੰ ਮਿੰਟੂ ਜੀ ਬਰਖਾਸਤ ਕਰ ਦਿੱਤਾ ਸੀਗਾ, ਉਸ ਤੋਂ ਬਾਅਦ ਫਰਾਰ ਚੱਲ ਰਹੇ ਸੀ, ਹੁਣ ਦੱਸਦੇ ਗ੍ਰਿਫਤਾਰ ਹੋ ਗਏ ਆ। ਹਾਂ ਜੀ, ਇਹਨਾਂ ਨੂੰ ਊਨੇ ਤੋਂ ਫੜ ਕੇ ਲਿਆਂਦਾ ਗਿਆ। ਮੈਂ ਪਹਿਲਾਂ ਸਮਝਿਆ ਕਿਤੇ ਪੂਨੇ ਤੋਂ ਫੜ ਕੇ ਲਿਆਂਦਾ, ਮੈਂ ਕਿਹਾ ਦਿੱਲੀ ਪੁਲਿਸ ਤੇ ਚਲੇ ਜਾਂਦੀ ਹੈ ਮਹਾਰਾਸ਼ਟਰ ਦੇ ਵਿੱਚ, ਤੇ ਇਹ ਵੀ ਹੁਣ ਜਾਣ ਲੱਗ ਪਏ ਆ। ਫਿਰ ਪਤਾ ਲੱਗਿਆ ਕਿ ਊਨੇ ਤੋਂ ਫੜ ਕੇ ਲਿਆਂਦਾ, ਹਿਮਾਚਲ ਚੋਂ ਫੜ ਕੇ ਲਿਆਂਦਾ ਆ। ਖੈਰ ਇਹਨਾਂ ਦੀ ਕਰਤੂਤ ਬੀਤੇ ਦਿਨੀ ਅਸੀਂ ਦੱਸ ਦਿੱਤੀ ਸੀਗੀ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਤੇ ਦੋਸ਼ ਆ ਕਥਿਤ ਤੌਰ ਤੇ ਕਿ 85 ਲੱਖ ਰੁਪਈਆ ਸੀ ਕਿਸੇ ਦੇ ਕੋਲ, 5 ਲੱਖ ਰੁਪਈਆ ਇਹਨਾਂ ਨੇ ਰਿਕਵਰੀ ਦਿਖਾ ਕੇ ਤੇ ਨਾਲ 1 ਕਿਲੋ ਹੈਰੋਇਨ ਦਾ ਕੇਸ ਪਾ ਕੇ ਤੇ ਬਾਕੀ ਰਕਮ ਜਿਹੜੀ ਸੀ ਉਹ ਖੁਰਦ-ਬੁਰਦ ਕਰ ਦਿੱਤੀ। ਜਦੋਂ ਮਾਮਲਾ ਉੱਚ ਅਧਿਕਾਰੀਆਂ ਦੀ ਨਿਗਾਹ ਪਿਆ ਤੇ ਉਹਨਾਂ ਨੇ ਪੁੱਛਗਿੱਛ ਕੀਤੀ, ਮਾਮਲਾ ਸ਼ੱਕੀ ਜਾਪਿਆ, ਇਹਨਾਂ ਨੇ ਚੱਕਿਆ ਜੁੱਲੀ ਬਿਸਤਰਾ ਤੇ ਇੱਥੋਂ ਨੱਸ ਗਏ। ਮਤਲਬ ਕਿ ਨਾ ਤਾਂ ਸਪਸ਼ਟ ਕੋਈ ਜਵਾਬ ਦੇ ਸਕੇ, ਤੇ ਇੱਥੋਂ ਮੁੜ ਕੇ ਇਹਨਾਂ ਨੇ ਪੱਤਰੇ ਵਾਚ ਲਏ। ਜਦੋਂ ਇਹ ਇੱਥੋਂ ਨਿਕਲ ਗਏ ਤਾਂ ਫਿਰ ਪੁਲਿਸ ਵੀ ਅਲਰਟ ਹੋ ਗਈ ਤੇ ਇਹਨਾਂ ਨੇ ਫੜ ਲਿਆ। ਪਰ ਗੱਲ ਇਹ ਹੈ ਕਿ ਇਹਨਾਂ ਦੇ ਵਿੱਚੋਂ ਮੇਰੇ ਖਿਆਲ ਦੇ ਨਾਲ ਇੱਕ ਫੇਰ ਗਾਇਬ ਹੋ ਗਿਆ। ਪਤਾ ਨਹੀਂ ਕਿੰਨਾ ਕੁ ਤਿੱਖਾ ਹੋਏਗਾ, ਕਿੰਨਾ ਕੁ ਤੇਜ਼ ਹੋਏਗਾ। ਮਤਲਬ ਜੋ ਹੁਣ ਤੱਕ ਜਾਣਕਾਰੀ ਮਿਲੀ ਹੈ ਕਿ ਇਹਦੇ ਵਿੱਚ ਇੰਸਪੈਕਟਰ ਪਰਮਿੰਦਰ ਬਾਜਵਾ CSI ਅੰਗਰੇਜ਼ ਸੀ ਤੇ ਹੈਡ ਕਾਂਸਟੇਬਲ ਜੋਗਿੰਦਰ ਸਿੰਘ ਸੀਗਾ। ਤੇ ਇਹ ਜਿਹੜੇ ਮਤਲਬ ਕਿ 3
गिरफ्तार हो गए, वैसे खबर आ। पर गल यह है कि एक खबर आ रही सीगी कि परमिंदर सिंह बाजवा शायद हथ नहीं आया, पर हुण ये कहा जा रहा कि शायद 3 ही गिरफ्तार हो गए। पर परमिंदर बाजवा, चलो ये तो सवेरे पता लग जाएगा, 3 गिरफ्तार हो, क्योंकि देर शाम की खबर आ, हाले स्पष्ट नहीं है। कुछ अदारे कह रहे कि 2 गिरफ्तार हो गए, 1 रहिंदा, पर कुछ ने दावा किया कि 3 हो गए, ते जिहदे च परमिंदर बाजवा भी है। हुण परमिंदर बाजवा दे नाम तो जिवें वो फिल्म सी ना कुछ कुछ होता है, तां इदां कुछ कुछ चेता है, जी ਉਹ ਜ਼ਰੂਰ ਸ਼ਾਇਦ ਮੇਰੇ ਖਿਆਲ ਦੇ ਨਾਲ ਤੁਹਾਡੇ ਵੀ ਜ਼ਿਹਨ ਦੇ ਵਿੱਚ ਤਾਜ਼ਾ ਹੋ ਜਾਏਗਾ ਚੇਤਾ। ਇੱਕ 2018 ਨੂੰ ਐਫ ਆਈ ਆਰ ਹੋਈ ਸੀਗੀ ਹਰਦੇਵ ਲਾਡੀ ਸ਼ੇਰੋਵਾਲੀਆ ਦੇ ਖਿਲਾਫ ਨਜਾਇਜ਼ ਮਾਇਨੇ, ਜੀ ਉਹਦੇ ਵਿੱਚ ਵੀ ਐਸ ਐਚ ਓ ਪਰਮਿੰਦਰ ਬਾਜਵਾ ਹੀ ਸੀ ਮੇਰੇ ਖਿਆਲ ਦੇ ਨਾਲ, ਜੇ ਮੈਂ ਭੁੱਲਦਾ ਨਹੀਂ। ਸ਼ਕਲ ਸੂਰਤ ਵੀ ਸੇਮ ਹੀ ਹੈ। ਬਾਅਦ ਚ ਫਿਰ ਉਹਨੇ ਬੜਾ ਨਾਟਕ ਕੀਤਾ ਸੀ, ਤੁਹਾਨੂੰ ਯਾਦ ਹੋਏਗਾ, ਹੋਟਲ ਚ ਬਹਿ ਗਿਆ ਤੇ ਫਿਰ ਕਚਹਿਰੀ ਚ ਆਇਆ ਅਸਲਾ ਲੈ ਕੇ, ਤੇ ਉਹਨੂੰ ਪੁਲਿਸ ਨੇ ਕਾਬੂ ਕੀਤਾ, ਚੁੱਕ ਚੁਕਾ ਕੇ ਫਿਰ ਉਹਨੂੰ ਰੀਹੈਬ ਸੈਂਟਰ ਦੇ ਵਿੱਚ ਦਾਖਲ ਕਰਾਇਆ ਗਿਆ, ਵਗੈਰਾ ਵਗੈਰਾ। ਇਹ ਹੁਣ ਮੇਰੀ ਸਮਝ ਤੋਂ ਪਰੇ ਦੀ ਗੱਲ ਹੈ, ਹਾਲਾਂਕਿ ਮੈਂ ਪੁਸ਼ਟੀ ਨਹੀਂ ਕਰ ਸਕਦਾ, ਪਰ ਮੈਨੂੰ ਨਾਂ ਤੋਂ ਚੇਤਾ ਆ ਗਿਆ ਕਿ ਪਰਮਿੰਦਰ ਬਾਜਵਾ ਤਾਂ ਉਹ ਇੰਸਪੈਕਟਰ ਵੀ ਸੀਗਾ। ਹੁਣ ਦੇਖੋ, ਹਾਂ ਸਵੇਰੇ ਪੁਸ਼ਟੀ ਹੋ ਜਾਏਗੀ, ਕਿਸੇ ਤੋਂ ਮੈਂ ਫੋਨ ਕਰਕੇ ਪੁੱਛ ਲਵਾਂਗਾ ਕਿ ਕੀ ਇਹ ਉਹੀ ਹੈ ਕਿ ਜਾਂ ਹੋਰ ਕੋਈ ਹੈ। ਪਰੰਤੂ ਗੱਲ ਇਹ ਹੈ ਕਿ ਜੇ ਮੰਨ ਲਓ ਇਹ ਪਰਮਿੰਦਰ ਉਹੀ ਹੈ, ਬਾਜਵਾ ਵੀ ਉਹੀ ਹੈ, ਪਰਮਿੰਦਰ ਵੀ ਉਹੀ ਹੈ, ਰੈਂਕ ਵੀ ਉਹੀ ਹੈ, ਜੇ ਇਹ ਸੱਜਣ ਉਹੀ ਹੈ, ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਜਿਸ ਬੰਦੇ ਦੇ ਨਾਲ ਜਾਂ ਜਿਸ ਬੰਦੇ ਨੇ ਕੀਤੀ ਹੈ ਜਾਂ ਜਿਸ ਬੰਦੇ ਨਾਲ ਇਦਾਂ ਹੋਈ ਆ, ਉਹਨੂੰ ਫੇਰ ਤੁਸੀਂ ਨਸ਼ੇ ਫੜਨ ਵਾਲੀ ਟੀਮ ਦੇ ਵਿੱਚ ਲਾ ਰੱਖਿਆ, ਫਿਰ ਤੇ ਰੱਬ ਹੀ ਰਾਖਾ ਹੈ ਨਾ, ਜੇ ਸੱਚੀ ਉਹ ਹੋਇਆ। ਕਿਉਂਕਿ ਮੈਨੂੰ ਨਾਂ ਤੋਂ ਯਾਦ ਆ ਗਿਆ ਕਿ ਲਾਡੀ ਸ਼ੇਰੋਵਾਲੀਆ ਦੀ, ਤੁਹਾਨੂੰ ਯਾਦ ਹੋਏਗਾ, ਮਾਈਨਿੰਗ ਦੀ ਐਫ ਆਈ ਆਰ ਮਹਿਤਪੁਰ ਥਾਣੇ ਦੇ ਵਿੱਚ ਦਰਜ ਹੋਈ ਸੀ, ਬੋਲੋ ਮੈਨੂੰ ਥਾਣਿਆਂ ਵੀ ਯਾਦ ਆ ਗਿਆ ਜੀ। ਤਾਂ ਉਸ ਟਾਈਮ ਪੰਜਾਬ ਦੇ ਵਿੱਚ ਪੂਰੀ ਤਰਥੱਲੀ ਮਚ ਗਈ ਸੀ ਇਸ ਐਫ ਆਈ ਆਰ ਨੂੰ ਲੈ ਕੇ। ਤਾਂ ਇਹ ਕੀ ਉਹੀ ਸਾਹਿਬ ਨੇ ਜਾਂ ਕੋਈ ਹੋਰ ਨੇ? ਤੇ ਜੇ ਇਹ ਉਹੀ ਨੇ ਤੇ ਫਿਰ ਹੋਰ ਗੱਲ ਕਰਨ ਦਾ ਕੋਈ ਤੁੱਕ ਹੀ ਨਹੀਂ ਬਣਦਾ, ਫਿਰ ਤੇ ਬਸ ਠੀਕ ਠਾਕ ਹੀ ਹੈ। ਜੀ 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 ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਸਟਾਰਟਅਪ ਦੀ। ਦੱਸਦੇ ਮਿੰਟੂ ਜੀ, ਪੰਜਾਬ ਪਛੜ ਗਿਆ ਸਟਾਰਟਅਪ ਦੇ ਵਿੱਚ। ਹਾਂਜੀ, ਸਟਾਰਟਅਪ ਦਾ ਮਤਲਬ ਕਿ ਜਿਹੜੇ ਨਵੇਂ ਬਿਜ਼ਨਸ ਸ਼ੁਰੂ ਹੁੰਦੇ ਨੇ, ਨਵੇਂ ਕਾਰੋਬਾਰ ਸ਼ੁਰੂ ਹੁੰਦੇ ਨੇ, ਨਵੇਂ ਕੰਮਕਾਰ ਜਿਹੜੇ ਸ਼ੁਰੂਆਤੀ ਫੇਜ਼ ਦੇ ਵਿੱਚ ਹੁੰਦੇ ਆ, ਉਹਨਾਂ ਨੂੰ ਆਪਾਂ ਸਟਾਰਟਅਪ ਕਹਿ ਦਿੰਦੇ ਹਾਂ, ਜਿਹੜੇ ਬਿਜ਼ਨਸ ਸ਼ੁਰੂ ਕਰਦੇ ਨੇ। ਤਾਂ ਸਟਾਰਟਅਪ ਦਾ ਮਤਲਬ ਕੀ ਹੈ ਕਿ ਦੇਖੋ, ਜਦੋਂ ਤੁਹਾਡੇ ਸਟਾਰਟਅਪ ਵਧਣੇ ਸਟਾਰਟ ਹੋ ਜਾਣ, ਸੈਲਫ ਸਟਾਰਟ ਹੋ ਜਾਣਗੇ, ਤਾਂ ਨਾਲ ਤੁਹਾਡਾ ਰੁਜ਼ਗਾਰ ਆਪਣੇ ਆਪ ਹੀ ਵਧਣਾ ਸਟਾਰਟ ਹੋ ਜਾਏਗਾ। ਦੋਨਾਂ ਦਾ ਆਪਸ ਦੇ ਵਿੱਚ ਲਿੰਕ ਹੈ ਨਾ। ਪਰ ਪੰਜਾਬ ਅਨਫੋਰਚੂਨੇਟਲੀ ਇਹਨਾਂ ਚੀਜ਼ਾਂ ਦੇ ਵਿੱਚ ਪਛੜ ਰਿਹਾ। ਹਾਲਾਂਕਿ ਪਿਛਲੇ ਦਿਨ ਹੀ ਇੱਕ ਰੈਂਕਿੰਗ ਦੇ ਵਿੱਚ ਅਸੀਂ ਅੱਛੇ ਥਾਂ ਤੇ ਆ ਗਏ ਸਨ, ਕਿਉਂਕਿ ਉਦੋਂ ਮੇਰੇ ਖਿਆਲ ਦੇ ਨਾਲ ਮਸਲਾ ਇਨੋਵੇਸ਼ਨ ਦਾ ਸੀਗਾ। ਤਾਂ ਇਹਦੇ ਵਿੱਚ ਹੁਣ ਸਟਾਰਟਅਪ ਦੇ ਮਾਮਲੇ 'ਚ ਅਸੀਂ 16ਵੇਂ ਨੰਬਰ ਤੇ ਪਾਏ ਗਏ ਹਾਂ। ਮਤਲਬ ਰੈਂਕਿੰਗ ਦੇ ਵਿੱਚ 16ਵੇਂ ਨੰਬਰ ਤੇ ਆ ਅਸੀਂ। ਤਾਂ ਟੋਟਲ ਜੇ ਦੇਖੀਏ ਤਾਂ ਹਰਿਆਣਾ ਜਿਹੜਾ ਸਾਡੇ ਨਾਲੋਂ ਉਹ ਕਿਤੇ ਅੱਗੇ ਆ, 5ਵੇਂ ਨੰਬਰ ਤੇ ਆ ਇਹੋ। ਤੇ ਉਹਨਾਂ ਨੇ ਜੋ ਸਟਾਰਟਅਪ ਕੀਤੇ ਨੇ, ਮੇਰੇ ਖਿਆਲ ਦੇ ਨਾਲ ਜੇ ਤੁਸੀਂ ਦੇਖੋਗੇ ਤਾਂ ਉਹ ਖਾਸੇ ਆ ਸਾਡੇ ਮੁਕਾਬਲੇ। ਸਾਡੇ ਤਾਂ ਜੇ ਆਪਾਂ ਸਾਲ ਵਾਈਜ਼ ਲਈਏ ਤਾਂ 2016 ਚ 7 ਸੀ ਹਰਿਆਣੇ ਦੇ 27, 17 ਚ 255 ਸਾਡੇ 28, 18 ਚ ਉਹਨਾਂ ਦੇ 478 ਸਾਡੇ 65, 19 ਚ 702 ਉਹਨਾਂ ਦੇ 93 ਸਾਡੇ, 2020 ਚ 809 ਨਾਲੇ ਕੋਵਿਡ ਦੇ ਦੌਰ ਚ ਸਾਡੇ 146, 21 ਚ 1063 ਸਾਡੇ 241, ਮਤਲਬ ਕਿ ਲਾ ਲਓ ਕਿ 5 ਗੁਣਾ ਦਾ ਹੀ ਫਰਕ ਪੈ ਗਿਆ। ਤਾਂ 22 ਦੇ ਵਿੱਚ ਹੁਣ ਤੱਕ 651 ਉਹਨਾਂ ਸਾਡੇ 136। ਤਾਂ ਇਹਦਾ ਮਤਲਬ ਕੀ ਹੈ ਕਿ ਜਿੰਨਾ ਅਸੀਂ ਪਛੜਦੇ ਪਏ ਹਾਂ, ਹਰਿਆਣੇ ਦੀ ਤੁਲਨਾ ਅਸੀਂ ਕਰਦੇ ਹਾਂ ਹਮੇਸ਼ਾ ਆਪਣੇ ਆਪ ਨਾਲ, ਪਰ ਜਿੰਨਾ ਅਸੀਂ ਇਹ ਸਟਾਰਟਅਪ ਘੱਟ ਕਰ ਰਹੇ ਹਾਂ, ਤੇ ਇਹਦਾ ਮਤਲਬ ਹੈ ਕਿ ਰੁਜ਼ਗਾਰ ਦਾ ਓਨਾ ਹੀ ਮੌਕਾ ਜਿਹੜਾ ਉਹ ਸਾਡੇ ਇੱਥੇ ਘੱਟ ਬਣਦਾ ਹੈ। ਤਾਂ ਜ਼ਰੂਰਤ ਇਸੇ ਗੱਲ ਦੀ ਆ ਕਿ ਇਹ ਸਾਰਾ ਕੁਛ ਹੈ ਜਿਹੜਾ ਉਹ ਠੀਕ ਕੀਤਾ ਜਾਵੇ। ਇਹਦੇ ਵਿੱਚ ਬਹੁਤ ਸਾਰੇ ਸੁਧਾਰ ਦੀ ਜ਼ਰੂਰਤ ਹੁੰਦੀ ਹੈ। ਤਾਂ ਉਧਰਲੇ ਪਾਸੇ ਕੋਈ ਨੀਤੀ ਹਾਲੇ ਤੱਕ ਘੜੀ ਨਹੀਂ ਗਈ। ਆਪਾਂ ਐਵੇਂ ਮੱਥਾ ਮਾਰੀ ਚੱਲੀਏ ਕਿ ਆਹ ਕਰੋ ਆਹ ਕਰੋ। ਜਦੋਂ ਉਸ ਪਾਸੇ ਜਾਣਗੇ ਤਾਂ ਬਹੁਤ ਲੋਕ ਨੇ ਸੁਝਾਅ ਦੇਣ ਵਾਲੇ, ਕਾਰੋਬਾਰੀ ਉਦਮੀ ਬਹੁਤ ਸੁਝਾਅ ਦਿੰਦੇ ਆ, ਕਿਉਂਕਿ ਉਹਨਾਂ ਦੀ ਉਹ ਲਾਈਨ ਆ। ਪਰ ਹਾਲ ਦੀ ਘੜੀ ਤਾਂ ਉਧਰ ਕਿਸੇ ਦੀ ਨਿਗਾਹ ਹੀ ਨਹੀਂ ਹੈ। ਹਾਲੇ ਤੇ ਮਾਰਾਮਾਰੀ ਦੂਜੇ ਪਾਸੇ ਚੱਲਦੀ ਪਈ ਹੈ। ਪਰ ਇਹ ਮਹੱਤਵਪੂਰਨ ਮੁੱਦੇ ਨੇ ਪੰਜਾਬ ਦੇ, ਜਿਨ੍ਹਾਂ ਨੂੰ ਕੋਈ ਗੌਲਦਾ ਹੀ ਨਹੀਂ ਹੈ, ਜਿਨ੍ਹਾਂ ਤੇ ਕਹਿ ਲਓ ਕਿ ਖੌਲਦਾ ਹੀ ਨਹੀਂ ਹੈ ਸਾਡਾ। ਇਹ ਨੇ ਸਾਡੇ ਮਹੱਤਵਪੂਰਨ ਮੁੱਦੇ।
ਜੀ, ਜੀ, ਜੀ। ਪਰ ਮੀਟਿੰਗਾਂ ਤਾਂ ਕੇਜਰੀਵਾਲ ਸਾਹਿਬ ਨੇ ਵਾਹ-ਵਾਹ ਕੀਤੀਆਂ ਸੀ ਮਿੰਟੂ ਜੀ ਵੋਟਾਂ ਤੋਂ ਪਹਿਲਾਂ। ਉਹ ਮੀਟਿੰਗਾਂ ਤਾਂ ਗੱਲ ਇਹ ਫਿਰ ਆ ਕਿ ਵੋਟਾਂ ਉਹਨਾਂ ਵੀ ਪੈ ਗਈਆਂ ਮੀਟਿੰਗਾਂ ਨਾ ਹੁਣ ਦੇ ਤਾਂ। ਆਧਾਰ ਹੂੰ, ਹੂੰ। ਹਾਂਜੀ, ਉਹਨਾਂ ਮੀਟਿੰਗਾਂ ਦੇ ਆਧਾਰ ਤੇ ਜੇ ਸਾਰਾ ਕੁਛ ਹੁੰਦਾ ਜੀ। ਤੇ ਉਹ ਤੁਹਾਨੂੰ ਪਤਾ 60-70 ਹਜ਼ਾਰ ਕਰੋੜ ਰੁਪਈਆ ਤਾਂ ਹੂੰ। ਇੱਕ ਕੱਚ ਇੱਧਰੋਂ ਕੱਢ ਦਿੰਦੇ ਸੀ, ਇੱਕ ਇੱਧਰੋਂ ਕੱਢ ਦਿੰਦੇ ਸੀ ਕਿ 20,000 ਇੱਥੋਂ ਆ ਗਿਆ, 30 ਇੱਥੋਂ ਆ ਗਿਆ, ਬਸ ਗੱਲ ਬਣ ਗਈ। ਜੀ, ਤਾਂ ਜੀ, ਕੀ ਜੀ। ਉਹ ਸਾਰਾ ਕੁਛ ਹੋ ਗਿਆ? ਹੂੰ, ਨਹੀਂ। ਦੇਖੋ ਇਲੈਕਸ਼ਨ ਤੋਂ ਪਹਿਲਾਂ ਕੀ ਕਿਹਾ ਜਾਂਦਾ ਹੈ, ਉਹਨਾਂ ਨੇ ਤਾਂ ਕਿਹਾ ਸੀਗਾ ਕਿ ਬੇਅਦਬੀ ਵਾਲੇ ਵੀ 24 ਘੰਟਿਆਂ ਦੇ ਵਿੱਚ ਅਸੀਂ ਟੰਗ ਦਿਆਂਗੇ। ਹੂੰ। ਤੁਹਾਨੂੰ ਵੀ ਪਤਾ ਤੇ ਸਾਨੂੰ ਵੀ ਪਤਾ ਕੌਣ ਨੇ। ਜੀ, ਉਹ ਜੀ। 24 ਘੰਟੇ ਕਿੰਨੇ ਸਾਲਾਂ ਦੇ 24 ਘੰਟੇ ਹੁੰਦੇ ਆ। ਹੂੰ। ਇਸ ਕਰਕੇ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਉਦਯੋਗਪਤੀਆਂ ਦੇ ਨਾਲ, ਉਹ ਤੇ ਸਾਰਾ ਅਸੀਂ ਤੇ ਉਦੋਂ ਵੀ ਰੌਲਾ ਪਾਇਆ ਸੀਗਾ, ਸਾਡੀ ਘੱਟ ਸੁਣਦੇ ਨੇ ਲੋਕ। ਜੀ। ਕਿ ਜਦੋਂ ਕਿਸਾਨ ਸਮਾਗਮ ਰੱਖ ਲਿਆ ਸੀ ਇਹਨਾਂ ਨੇ ਕਿਸਾਨ ਮਿਲਣੀ, ਮਾਨਸਾ ਦੇ ਵਿੱਚ ਰੌਲਾ ਪਿਆ ਕਿ ਇਹਨਾਂ ਦੇ ਬੰਦੇ ਫਿਕਸ ਨੇ ਵਿੱਚ। ਹੂੰ, ਫਿਰ ਜਦੋਂ ਏਦਾਂ ਦੀਆਂ ਮੀਟਿੰਗਾਂ ਤੇ ਕੀ ਉਦੋਂ ਸਕ੍ਰਿਪਟਾਂ ਨਹੀਂ ਘੜੀਆਂ ਜਾਂਦੀਆਂ। ਤਾਂ ਹੂੰ। ਬਥੇਰਾ ਕੁਛ ਆ, ਪਰ ਲੋਕ ਨਹੀਂ ਸਮਝਦੇ, ਲੋਕਾਂ ਨੂੰ ਸੀ ਪਰ ਇਹ ਲੋਕ ਮਾੜੇ ਨਹੀਂ ਆਪਾਂ ਕਹੀਏ, ਲੋਕਾਂ ਨੇ ਤੇ ਭਾਈ ਚੇਂਜ ਵਾਸਤੇ ਕੋਸ਼ਿਸ਼ ਕੀਤੀ ਆ, ਹੂੰ। ਚੇਂਜ ਵਾਸਤੇ ਉਹਨਾਂ ਨੇ ਇਹਨਾਂ ਨੂੰ ਪਾਵਰ ਦਿੱਤੀ। ਹੁਣ ਇਹ ਚੇਂਜ ਹੋ ਗਏ ਤੇ ਫਿਰ ਉਹਨਾਂ ਦਾ ਕੀ ਕਸੂਰ? ਕੀ ਕਸੂਰ? ਬਿਲਕੁਲ ਜੀ। ਮਿੰਟੂ ਜੀ ਬਹੁਤ-ਬਹੁਤ ਧੰਨਵਾਦ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਜੀ, ਮਿਹਰਬਾਨੀ। ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਤੁਸੀਂ ਕਿਤੇ ਨਾ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਅਸੀਂ ਹੁਣੇ ਪਰਤਦੇ ਹਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ ਬੜੀ ਅਹਿਮ ਖਬਰ ਗੁਰਦੁਆਰਾ ਸਾਹਿਬ ਕਰਤੇ ਪ੍ਰਵਾਨ ਦੇ ਨਾਲ ਜੁੜੀ ਆ ਰਹੀ ਹੈ। ਅਫਗਾਨਿਸਤਾਨ ਤੋਂ ਵੇਰਵਿਆਂ ਦੀ ਉਡੀਕ ਹੈ। ਬ੍ਰੇਕ ਤੋਂ ਪਾਰ ਇਸ ਖਬਰ ਬਾਰੇ ਤੁਹਾਨੂੰ ਜ਼ਰੂਰ ਜਾਣਕਾਰੀ ਦਿਆਂਗੇ। ਸੋ ਮਿਲਦੇ ਹਾਂ ਜੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਬ੍ਰੇਕ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਕਰਤੇ ਪ੍ਰਵਾਨ ਬਾਰੇ ਖਬਰ ਸਾਂਝੀ ਕਰਨ ਦਾ ਇੱਕ ਤੁਹਾਡੇ ਨਾਲ ਵਾਅਦਾ ਕੀਤਾ ਸੀ ਤੇ ਉਸੇ ਖਬਰ ਦੇ ਵੇਰਵੇ ਕੁਝ ਆ ਚੁੱਕੇ ਨੇ ਕਿ ਅਫਗਾਨਿਸਤਾਨ ਦੇ ਕਾਬੁਲ ਦੇ ਵਿੱਚ ਗੁਰਦੁਆਰਾ ਕਰਤੇ ਪ੍ਰਵਾਨ ਦੇ ਨੇੜੇ ਇੱਕ ਦੁਕਾਨ ਦੇ ਵਿੱਚ ਮੁੜ ਬੰਬ ਧਮਾਕਾ ਹੋਇਆ। ਇਸ ਦੀਆਂ ਵੀਡੀਓ ਲਗਾਤਾਰ ਵਾਇਰਲ ਹੋ ਰਹੀਆਂ ਨੇ ਤੇ ਇਹ ਦੁਕਾਨ ਬਿਲਕੁਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਪੈਂਦੀ ਹੈ ਤੇ ਦੁਕਾਨ ਦਾ ਕਾਫੀ ਨੁਕਸਾਨ ਹੋਇਆ। ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਹ ਧਮਾਕਾ ਜਦੋਂ ਹੋਇਆ ਤਾਂ ਜਿਹੜੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਦੁਕਾਨ ਬਣੀ ਆ ਉੱਥੇ ਕੋਈ ਜ਼ਿਆਦਾ ਭੀੜ ਨਹੀਂ ਸੀ। ਉਹ ਪਰ ਇੰਨਾ ਜ਼ਰੂਰ ਹੈ ਕਿ ਧਮਾਕੇ ਤੋਂ ਬਾਅਦ ਇੱਥੇ ਵਸਦੇ ਸਿੱਖਾਂ ਦੇ ਵਿੱਚ ਕਾਫੀ ਸਹਿਮ ਹੈ। ਪਿਛਲੇ ਮਹੀਨੇ ਵੀ ਗੁਰਦੁਆਰਾ ਸਾਹਿਬ ਕਰਤੇ ਪ੍ਰਵਾਨ ਦੇ ਵਿੱਚ ਇੱਕ ਵੱਡਾ ਧਮਾਕਾ ਹੋਇਆ ਸੀ, ਜਿਸ ਦੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਸੀਗੀ ਤੇ ਇਸ ਹਮਲੇ ਦੇ ਵਿੱਚ ਗੁਰੂ ਘਰ ਦੀ ਇਮਾਰਤ ਦੇ ਕਈ ਹਿੱਸਿਆਂ ਦਾ ਵੀ ਕਾਫੀ ਨੁਕਸਾਨ ਹੋਇਆ ਸੀ। ਅਜੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਸੇਵਾ ਚੱਲ ਹੀ ਰਹੀ ਸੀ ਕਿ ਇੱਕ ਹੋਰ ਹਮਲੇ ਦੀ ਖਬਰ ਆ ਰਹੀ ਹੈ। ਹਮਲਾ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਨਹੀਂ ਹੋਇਆ। ਇੱਕ ਵਾਰੀ ਫਿਰ ਤੋਂ ਸਾਫ਼ ਕਰ ਦੇਈਏ, ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਕ ਦੁਕਾਨ ਪੈਂਦੀ ਹੈ, ਉੱਥੇ ਇਹ ਧਮਾਕਾ ਹੋਇਆ ਪਰ ਜਾਨੀ ਨੁਕਸਾਨ ਤੋਂ ਹਲੇ ਬਚਾ ਦੱਸਿਆ ਗਿਆ। ਖੈਰ, ਆਪਾਂ ਅਗਲੀ ਖਬਰ ਦੇ ਵੱਲ ਵਧੀਏ। ਰੁਖ ਕਰੀਏ ਹਰਿਆਣੇ ਦਾ। ਹਰਿਆਣੇ ਦੇ ਕਾਵੜੀਆਂ ਦੇ ਗਰੁੱਪ ਨੇ ਉੱਤਰ ਪ੍ਰਦੇਸ਼ ਦੇ ਇੱਕ ਫੌਜੀ ਜਵਾਨ ਦਾ ਕਥਿਤ ਤੌਰ ਤੇ ਕਤਲ ਕਰ ਦਿੱਤਾ। ਫੌਜੀ ਜਵਾਨ ਉੱਤਰ ਪ੍ਰਦੇਸ਼ ਦੇ ਕਾਂਗੜੀਆਂ ਦੇ ਨਾਲ ਹਰਿਦੁਆਰ ਨੂੰ ਕਾਵੜ ਲੈਣ ਗਿਆ ਸੀ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਅੱਧੀ ਦਰਜਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਹਰਿਦੁਆਰ ਦੇ ਐਸਪੀ ਪਰਮਿੰਦਰ ਦੁਪਾਲ ਨੇ ਦੱਸਿਆ ਕਿ ਮ੍ਰਿਤਕ ਜਵਾਨ ਦਾ ਨਾਂ ਕਾਰਤਿਕ ਆ ਅਤੇ ਉਹ ਭਾਰਤੀ ਫੌਜ ਦੀ ਜਾਟ ਰੈਜੀਮੈਂਟ ਦੇ ਵਿੱਚ ਤੈਨਾਤ ਸੀ। ਪੁਲਿਸ ਦੇ ਮੁਤਾਬਕ ਕਾਰਤਿਕ ਤੇ ਹਰਿਆਣਾ ਦੇ ਕਾਵੜੀਆਂ ਨੇ ਡੰਡਿਆਂ ਤੇ ਰੌਡ ਦੇ ਨਾਲ ਹਮਲਾ ਕੀਤਾ। ਉਹਨਾਂ ਨੇ ਦੱਸਿਆ ਕਿ ਦੋਵੇਂ ਗਰੁੱਪਾਂ ਦੇ ਮੋਟਰਸਾਈਕਲ ਸਵਾਰ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਕਾਰਤਿਕ ਵਾਰ-ਵਾਰ ਉਹਨਾਂ ਨੂੰ ਪਛਾੜ ਰਿਹਾ ਸੀ। ਇਸ ਤੋਂ ਗੁੱਸੇ ਦੇ ਵਿੱਚ ਆ ਕੇ ਹਰਿਆਣਾ ਦੇ ਕਾਵੜੀਆਂ ਨੇ ਉਸ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਅਤੇ ਉਸ ਦੀ ਮੌਤ ਹੋ ਗਈ। ਕਾਰਤਿਕ ਮੁਜ਼ੱਫਰਨਗਰ ਜ਼ਿਲ੍ਹੇ ਦੇ ਸਸੌਲੀ ਪਿੰਡ ਦਾ ਵਸਨੀਕ ਸੀ ਅਤੇ ਛੁੱਟੀ ਤੇ ਆਇਆ ਹੋਇਆ ਸੀ। ਘਟਨਾ ਵੇਲੇ ਉਹ ਸਾਥੀਆਂ ਦੇ ਨਾਲ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਪਰਤ ਰਿਹਾ ਸੀ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰਕੇ ਸੁੰਦਰ, ਰਾਹੁਲ, ਸਚਿਨ, ਆਕਾਸ਼, ਪੰਕਜ ਤੇ ਰਿੰਕੂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਸਾਰੇ ਮੁਲਜ਼ਮ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਚੁਲਖਾਨਾ ਪਿੰਡ ਦੇ ਵਸਨੀਕ ਨੇ। ਪੁਲਿਸ ਵੱਲੋਂ ਹੋਰਨਾਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੰਜੇ ਸਿੰਘ ਦੀ। ਮੌਨਸੂਨ ਸੈਸ਼ਨ ਤੋਂ ਬਾਅਦ ਰਾਜ ਸਭਾ ਦੇ ਵਿੱਚ ਵੱਖ-ਵੱਖ ਮੁੱਦਿਆਂ ਤੇ ਵਿਰੋਧੀ ਧਿਰ ਦਾ ਹੰਗਾਮਾ ਜਾਰੀ ਰਿਹਾ। ਸਦਨ 3 ਵਾਰ ਮੁਲਤਵੀ ਹੋਣ ਤੋਂ ਬਾਅਦ 2:30 ਵਜੇ ਦੇ ਕਰੀਬ ਪੂਰੇ ਦਿਨ ਦੇ ਲਈ ਉਠਾ ਦਿੱਤਾ ਗਿਆ। ਉੱਪਰਲੇ ਸਦਨ ਦੇ ਵਿੱਚ ਮਾੜੇ ਵਿਹਾਰ ਕਰਕੇ ਆਮ ਆਦਮੀ ਪਾਰਟੀ ਦੇ ਮੈਂਬਰ ਸੰਜੇ ਸਿੰਘ ਨੂੰ ਸ਼ੁੱਕਰਵਾਰ ਦੇ ਲਈ ਮੁਅੱਤਲ ਕੀਤਾ ਗਿਆ। ਇੱਥੇ ਦੱਸਣਾ ਇਹ ਵੀ ਬਣਦਾ ਹੈ ਕਿ ਲੰਘੇ ਮੰਗਲਵਾਰ ਦੀ ਗੱਲ ਹੈ ਜਦੋਂ 19 ਵਿਰੋਧੀ ਮੈਂਬਰਾਂ ਨੂੰ ਉੱਪਰਲੇ ਸਦਨ ਦੇ ਵਿੱਚੋਂ ਬਾਕੀ ਬਚੇ ਸਮੇਂ ਦੇ ਲਈ ਮੁਅੱਤਲ ਕਰ ਦਿੱਤਾ ਗਿਆ। ਇਸ ਤੋਂ ਇਲਾਵਾ 4 ਮੈਂਬਰ ਲੋਕ ਸਭਾ ਦੇ ਵਿੱਚੋਂ ਵੀ ਮੁਅੱਤਲ ਕੀਤੇ ਗਏ ਨੇ। ਲੰਘੇ ਦਿਨੀ ਤੁਸੀਂ ਪੰਜਾਬੀ ਰੇਡੀਓ ਯੂਐਸਏ ਤੇ ਇੱਕ ਚਰਚਾ ਸੁਣੀ ਹੋਣੀ ਹੈ ਕਿ ਮੋਦੀ ਸਰਕਾਰ ਨੇ ਕੁਝ ਸ਼ਬਦਾਂ ਤੇ ਪਾਬੰਦੀ ਲਾ ਦਿੱਤੀ ਹੈ, ਜਿਨ੍ਹਾਂ ਵਿੱਚੋਂ ਜੁਮਲੇਬਾਜ਼, ਮਕਾਰ, ਧੋਖੇਬਾਜ਼, ਲੋਲੀਪੌਪ ਇਸ ਤਰ੍ਹਾਂ ਦੇ ਬਹੁਤ ਸ਼ਬਦ ਨੇ। ਤਾਂ ਹੁਣ ਇੱਕ ਹੋਰ ਪੜਾਅ ਦੇ ਵਿੱਚ ਅੱਗੇ ਵਧਦਿਆਂ ਉਹਨਾਂ ਲੋਕਾਂ ਨੂੰ ਖਾਸ ਕਰਕੇ ਟਾਰਗੇਟ ਕੀਤਾ ਜਾਂਦਾ ਜਿਹੜੇ ਸਰਕਾਰ ਨੂੰ ਸਦਨ ਦੇ ਵਿੱਚ ਰਹਿ ਕੇ ਐਕਸਪੋਜ਼ ਕਰਦੇ ਨੇ ਸਰਕਾਰ ਦੀਆਂ ਪਾਲਿਸੀਆਂ। ਹਾਲਾਂਕਿ ਇਹਨਾਂ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ। ਬਹੁਤ ਘੱਟ ਕਾਂਗਰਸੀ ਜਿਹੜੇ ਲੀਡਰ ਨੇ ਬਚੇ ਨੇ ਜਿਨ੍ਹਾਂ ਦੇ ਵਿੱਚ ਬੈਕਬੋਨ ਹੈਗੀ ਹੈ। ਨਹੀਂ ਤਾਂ ਕੋਈ ਈਡੀ ਤੋਂ ਡਰਦਾ ਹੈ ਤੇ ਕੋਈ ਸੀਬੀਆਈ ਤੋਂ ਡਰਦਾ ਹੈ, ਕੋਈ ਆਈਟੀ ਤੋਂ ਡਰਦਾ ਹੈ ਤੇ ਕੋਈ ਕਈ ਹੋਰ ਤਰ੍ਹਾਂ ਦੀਆਂ ਕਮਜ਼ੋਰੀਆਂ ਬਣ ਜਾਂਦੀਆਂ ਨੇ ਜਦੋਂ ਬੰਦਾ ਸਿਆਸਤ ਦੇ ਵਿੱਚ ਹੁੰਦਾ। ਈਡੀ ਤੋਂ ਡਰਨ ਵਾਲੇ ਤਾਂ ਆਪਣੇ ਪੰਜਾਬ ਦੇ ਵਿੱਚ ਵੀ ਹੈਗੇ ਆ। ਉਹ ਗੱਲ ਵੱਖਰੀ ਹੈ ਕਿ ਹੁਣ ਉਹ ਸਾਬਕਾ ਹੋ ਗਏ ਆ ਤੇ ਖੈਰ ਉਹ ਇਸ ਕਰਕੇ ਵਿਰੋਧੀ ਧਿਰਾਂ ਦੇ ਆਵਾਜ਼ ਨੂੰ ਲਗਾਤਾਰ ਦਬਾਉਣ ਦੇ ਲਈ ਜਿਹੜੀ ਸਰਕਾਰ ਹੈ, ਸਦਨ ਉਹਦੇ ਅਕੋਰਡਿੰਗ ਚੱਲ ਰਿਹਾ। ਪਰ ਸਦਨ ਦੀ ਮਰਿਆਦਾ ਜਿਹੜੀ ਆ ਉਹ ਇਹ ਹੈ ਕਿ ਵਿਰੋਧੀ ਧਿਰਾਂ ਨੂੰ ਵੀ ਬਰਾਬਰ ਹੱਕ ਹੁੰਦਾ। ਇਹ ਨਹੀਂ ਹੈ ਕਿ ਇਕੱਲੇ ਸੰਜੇ ਸਿੰਘ ਦੀ ਗੱਲ ਹੀ ਹੈ। ਜਿੰਨੇ ਵੀ ਲੋਕ ਉੱਥੇ ਖੜ ਕੇ ਗੱਲ ਕਰਦੇ ਆ, ਮਹੂਆ ਮਿੱਤਰਾ ਵਰਗੇ ਲੋਕ ਹੈਗੇ ਨੇ। ਸੰਜੇ ਸਿੰਘ ਵੀ ਕਈ ਵਾਰੀ ਦੇਖਿਆ ਕਿ ਉਹਨਾਂ ਨੂੰ ਲੋਕ ਮੁੱਦਿਆਂ ਤੇ ਬੋਲਦੇ ਨੇ। ਮਲਕ ਅਰਜੁਨ ਖੜਗੇ ਨੇ ਕਾਂਗਰਸ ਦੇ ਵਿੱਚੋਂ, ਉਹ ਵੀ ਬੜੇ ਧੜੱਲੇ ਦੇ ਨਾਲ, ਬੜੀ ਬੇਬਾਕੀ ਦੇ ਨਾਲ ਬੋਲਦੇ ਨੇ। ਕਈ ਪਾਰਟੀਆਂ ਦੇ ਵਿੱਚੋਂ ਹੋਰ ਵੀ ਸਭਾ ਦੇ ਵਿੱਚ ਨੇ। ਈਵਨ ਕਿ ਬਿਹਾਰ ਤੋਂ ਇੱਕ ਮੈਂਬਰ ਪਾਰਲੀਮੈਂਟ ਨੇ, ਮੈਨੂੰ ਉਹਨਾਂ ਦਾ ਨਾਮ ਹਾਲੇ ਯਾਦ ਨਹੀਂ ਆ ਰਿਹਾ, ਬੜੀ ਬੇਬਾਕੀ ਦੇ ਨਾਲ ਬੋਲਦੇ ਨੇ ਔਰ ਸਰਕਾਰ ਨੂੰ
ਹਮੇਸ਼ਾ ਸਰਕਾਰ ਨੂੰ ਨਹੀਂ, ਮੋਦੀ ਸਾਹਿਬ ਨੂੰ ਨਹੀਂ ਐਕਸਪੋਜ਼ ਕਰਦੇ, ਉਹ ਆਰਐਸਐਸ ਨੂੰ ਵੀ ਐਕਸਪੋਜ਼ ਕਰਦੇ ਨੇ। ਜੁਡੀਸ਼ੀਅਰੀ ਤੇ ਪੁਲਿਸ ਰਿਫਾਰਮਸ ਤੇ ਲਗਾਤਾਰ ਬੋਲਦੇ ਨੇ। ਸੋ ਖੈਰ ਹਲੇ ਲੈ ਹੈਗੇ ਨੇ, ਪਰ ਉਹ ਗੱਲ ਵੱਖਰੀ ਹੈ ਵੀ ਇਹਨਾਂ ਲੋਕਾਂ ਦੀ ਗਿਣਤੀ ਸਦਨ ਦੇ ਦੋਵਾਂ ਸਦਨਾਂ ਦੇ ਵਿੱਚ, ਉੱਪਰਲੇ ਤੇ ਹੇਠਲੇ ਸਦਨ ਦੇ ਵਿੱਚ, ਲੋਕ ਸਭਾ ਦੇ ਵਿੱਚ, ਰਾਜ ਸਭਾ ਦੇ ਵਿੱਚ ਬਹੁਤ ਜ਼ਿਆਦਾ ਘੱਟ ਹੈ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਮਾਂ ਇਜਾਜ਼ਤ ਨਹੀਂ ਦਿੰਦਾ, ਵੇਲਾ ਸਮਾਪਤੀ ਦਾ ਹੈ। ਅਗਲਾ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਆ ਰਹੇ ਨੇ ਪੰਜਾਬੀ ਰੇਡੀਓ ਯੂਐਸਏ ਤੇ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਦੇ ਵਿੱਚ ਰਾਜ ਕਰਨਵੀਰ ਸਿੰਘ ਜੀ ਤੇ ਉਹਨਾਂ ਦੇ ਨਾਲ ਹੋਣਗੇ ਹਰਜੋਤ ਸਿੰਘ ਖਾਲਸਾ ਜੀ। ਅਮਰੀਕਾ ਦੇ ਨਾਲ-ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।